ਜੀ ਬੇਲੀਓ ਇਸ ਵੇਲੇ ਅਸੀਂ ਅੱਪੜ ਚੁੱਕੇ ਹਾਂ ਹਾਈ ਸਕੂਲ ਗਲੋਟੀਆਂ ਦੇ ਵਿੱਚ ਔਰ ਇਸ ਸਕੂਲ ਦੇ ਰਾਹੀਂ ਇਸ ਸਕੂਲ ਦੇ ਰਿਕਾਰਡ ਰਾਹੀਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਮਰਜੀਤ ਦੇ ਵੱਡਿਆਂ ਦਾ ਸਾਨੂੰ ਰਿਕਾਰਡ ਇੱਥੋਂ ਕੋ ਮਿਲ ਜਾਵੇ ਕਿਉਂਕਿ ਜਿਵੇਂ ਦੱਸਦੇ ਨੇ ਕਿ ਉਹਨਾਂ ਦੀ ਕੋਈ 30 31 ਦੀ ਇਹਨਾਂ ਦੇ ਫਾਦਰ ਦੀ ਬਰਥ ਹੈ ਤੇ ਉਸ ਵੇਲੇ ਡੈਫੀਨੇਟਲੀ ਪ੍ਰਾਇਮਰੀ ਸਕੂਲ ਵੀ ਉਸ ਟਾਈਮ ਹੈ ਸੀ ਗਲੋਟੀਆਂ ਦੇ ਅੰਦਰ ਤੇ ਹੁਣ ਦੇਖਦੇ ਹਾਂ ਕਿ ਉਸ ਵੇਲੇ ਇਹਨਾਂ ਦੇ ਵੱਡਿਆਂ ਦਾ ਰਿਕਾਰਡ ਕੋ ਸਾਨੂੰ 1935 36 ਤੋਂ ਅੱਗੇ 47 ਤੋਂ ਪਹਿਲੇ ਤੱਕ ਦਾ ਕਿੱਥੇ ਕੋ ਮਿਲਦਾ ਹੈ। ਇੱਕ ਹੋਰ ਚੀਜ਼ ਇਸ ਪੂਰੇ ਏਰੀਆ ਦੇ ਅੰਦਰ ਜਿਤਨੀ ਵੀ ਇੱਥੇ ਲੋਕ ਰਹਿ ਰਹੇ ਸਨ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਸਕੂਲਸ ਦੇ ਵਿੱਚ ਪੜ੍ਹ ਰਹੇ ਸਨ ਸੋ ਇੱਕ ਰੀਕਨੈਕਸ਼ਨ ਦਾ ਵੀ ਇੱਕ ਸਬਬ ਜਿਹੜਾ ਹੈ ਇਸ ਤਰੀਕੇ ਦਾ ਰਿਕਾਰਡ ਉਹ ਬਣਦਾ ਹੈ ਸਕੂਲਸ ਦਾ ਰਿਕਾਰਡ। ਸੋ ਚੈੱਕ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵੀ ਸਾਨੂੰ ਇੱਥੋਂ ਰਿਕਾਰਡ ਮਿਲਦਾ ਹੈ ਉਹ ਤੁਹਾਨੂੰ ਦਿਖਾਈਏ ਜਿਹੜੇ ਜਿਹੜੇ ਲੋਕ ਇੱਥੋਂ ਪੜ੍ਹ ਕੇ ਨਿਕਲੇ ਉਹਨਾਂ ਦੇ ਬੱਚੇ ਉਹਨਾਂ ਦੇ ਦੋਤੇ ਪੋਤਰੇ ਅਗਰ ਉਸ ਦੇ ਨਾਲ ਉਹਨਾਂ ਨੂੰ ਕੋਈ ਪਤਾ ਹੈ ਕੋਈ ਕਨੈਕਟ ਹੋ ਜਾਵੇ ਤੇ ਇਹ ਬਹੁਤ ਚੰਗੀ ਗੱਲ ਹੈ। ਇਸ ਲਈ ਅਸੀਂ ਅਮਰਜੀਤ ਸਿੰਘ ਦੇ ਧੰਨਵਾਦੀ ਹਾਂ ਕਿ ਖਾਸ ਇੱਥੇ ਉਚੇਚੇ ਤੌਰ ਤੇ ਆਏ ਔਰ ਇਹਨਾਂ ਨੇ ਆਰ ਕੀਤਾ ਔਰ ਕੱਲਾ ਇਹਨਾਂ ਦੀ ਫੈਮਿਲੀ ਨਹੀਂ ਹੋਰ ਕਈ ਫੈਮਲੀਆਂ ਦਾ ਇਸ ਦੇ ਨਾਲ ਜ਼ਿਕਰ ਜਿਹੜਾ ਹੈ ਉਹ ਹੋ ਰਿਹਾ। ਹਾਈ ਸਕੂਲ ਬਣ ਚੁੱਕਾ ਹੈ ਗਲੋਟੀਆਂ ਉਸ ਵੇਲੇ ਪ੍ਰਾਇਮਰੀ ਹੁੰਦਾ ਸੀ ਤੇ ਬਿਲਡਿੰਗ ਉਹ ਪੁਰਾਣੇ ਸਕੂਲ ਵਾਲੀ ਉਹ ਹੋਰ ਹੈ ਇਹ ਨਵਾਂ ਸਕੂਲ ਹੈ ਔਰ ਬੜਾ ਖੁੱਲਾ ਡੁੱਲਾ ਹਾਈ ਸਕੂਲ ਦੀ ਬਿਲਡਿੰਗ ਔਰ ਬੜਾ ਖੂਬਸੂਰਤ ਖਾਸ ਕਰ ਇੱਥੇ ਸਫਾਈ ਸੁਥਰਾਈ ਵਾਲਾ ਜਿਹੜੀ ਉਹ ਆਖਦੇ ਨੇ ਨਾ ਕਿ ਬੜਾ ਸਾਂਭ ਕੇ ਰੱਖਿਆ ਹੋਇਆ ਹਾਂਜੀ ਹਾਂਜੀ ਤੇ ਉਹ ਸਾਂਭ ਕੇ ਰੱਖਿਆ ਹੋਇਆ ਇਹ ਹੁੰਦਾ ਹੈ ਕਿ ਤੁਹਾਨੂੰ ਆ ਕੇ ਤੁਹਾਡਾ ਦਿਲ ਜਿਹੜਾ ਹੈ ਤੁਹਾਡੀ ਰੂਹ ਹੈ ਉਹ ਖੁਸ਼ ਹੋ ਜਾਵੇ। ਸੋ ਇਹ ਸਕੂਲ ਦੇ ਅੰਦਰ ਜੀ ਬਹੁਤ ਹੀ ਸੋਹਣੇ ਮੰਜ਼ਰ ਇਹਨਾਂ ਦਾ ਖਾਸ ਸ਼ੁਕਰ ਅਦਾ ਕਰਦੇ ਹਾਂ ਇਰਫਾਨ ਸਾਹਿਬ ਬਿਨ ਬਾਕੀ ਇਜਾਜ਼ ਖਾਨ ਸਾਹਿਬ ਬਿਨ ਮੇਰੇ ਮਿੱਤਰ ਅਕਰਮ ਕਾਕੜ ਸਾਹਿਬ ਦੇ ਛੋਟੇ ਭਾਈ ਹਨ ਤੇ ਸਾਰਾ ਦਿਨ ਹੀ ਇਹਨਾਂ ਨੇ ਸਾਨੂੰ ਦੇ ਦਿੱਤਾ। ਖਲੀਲ ਔਜਲਾ ਸਾਹਿਬ ਹਨ ਪਿੱਛੇ ਆ ਰਹੇ ਨੇ ਪੰਜਾਬੀ ਪ੍ਰਚਾਰ ਦੇ ਡਿਵੀਜ਼ਨਲ ਸੈਕਟਰੀ ਹਨ ਇੱਥੋਂ ਦੇ ਗੁਜਰਾਂਵਾਲਾ ਦੇ ਤੇ ਇਹਨਾਂ ਦੀ ਮਿਹਰਬਾਨੀ ਹੈ ਕਿ ਅੱਜ ਸਾਰਾ ਦਿਨ ਇਹ ਸਾਡੇ ਨਾਲ ਹਨ ਔਰ ਇਹਨਾਂ ਦਾ ਕਰਕੇ ਹੀ ਅਸੀਂ ਪਿੰਡ ਔਰ ਸਾਰਾ ਕੁਝ ਅਸੀਂ ਘੁੰਮ ਰਹੇ ਹਾਂ। ਸੋ ਕਿੱਥੇ ਜਾਣਾ ਹੈ ਜੀ ਕੋਈ ਦੋਸਤ ਹੈ ਨਾ ਆਓ ਜੀ ਚਲਦੇ ਹਾਂ ਜੀ। ਇਹ ਪੁਰਾਣਾ ਸੈਕਸ਼ਨ ਹੈ ਸਕੂਲ ਦਾ ਹਾਈ ਸਕੂਲ ਦਾ 1990 ਦੇ ਕਰੀਬ ਦੱਸ ਰਹੇ ਨੇ ਕਿ ਬਣਿਆ ਪੁਰਾਣਾ ਉਸ ਵੇਲੇ ਦਾ ਸਕੂਲ ਜਿਹੜਾ ਸੀ ਉਹ ਹੋਰ ਸੀ। ਸ਼ਾਮਲਿਕੁਮ ਸਰ ਯਾ ਅੱਛਾ ਜਿਵੇਂ ਪਹਿਲੇ ਇੱਕ ਰਿਕੁਐਸਟ ਤੁਹਾਨੂੰ ਕੀਤੀ ਸੀ ਉਹੀ ਪੁਰਾਣਾ ਰਿਕਾਰਡ ਜਿਹੜਾ ਕੋਈ ਸਾਨੂੰ 1930 ਤੋਂ ਅੱਗੇ ਵਾਲਾ ਜਾਂ 1900 ਪਹਿਲੇ ਵਾਲਾ ਹੈ ਉਹ ਇਹ ਵੀ ਦੇਖ ਲੈਣ ਤੇ ਨਾਲ ਉਹਨੂੰ ਅਸੀਂ ਵੀ ਵੇਖ ਲਵੀਏ ਵੀ ਕਿਹੜੇ ਕਿਹੜੇ ਲੋਕ ਗਲੋਟੀਆਂ ਸਕੂਲ ਤੋਂ ਪੜ੍ਹ ਕੇ ਨਿਕਲੇ। ਲਓ ਜੀ ਇਹ ਸਾਡੇ ਕੋਲ ਆ ਗਿਆ ਜੀ ਪੁਰਾਣਾ ਰਿਕਾਰਡ ਆ ਗਿਆ ਤੇ ਇਹ ਕਦੋਂ ਦਾ ਹੈ ਜੀ ਇਹ ਤਾਂ 22/3/22 ਇਹ ਹੈ ਜੀ ਸਾਡੇ ਕੋਲ ਨਾ ਹਿੰਦੂਆਂ ਦੇ ਵੀ ਨਾਂ ਸਿੱਖਾਂ ਦੇ ਵੀ ਨਾਂ ਲਿਖੇ ਹੋਏ ਨੇ ਇਹ ਦੇਖੋ ਉਹਨਾਂ ਨੂੰ ਪੜ੍ਹਨ ਦਿਓ ਨਾ ਪੜ੍ਹਨ ਦਿਓ ਸਰ ਉਹਨਾਂ ਨੂੰ ਪੜ੍ਹਨ ਦਿਓ ਕਿਉਂਕਿ ਉਹਨਾਂ ਨੇ ਪਹਿਲੇ ਹਾਂ 1923 ਅੱਛਾ ਇਹ 22 1923 1926 ਇਹ ਡੇਟ ਆਫ ਬਰਥ ਲਿਖੀਆਂ ਨੇ ਜਿਹੜੀ ਅੱਛਾ ਡੇਟ ਇਹ ਉਹਨਾਂ ਦੀ ਡੇਟ ਆਫ ਬਰਥ ਹੈ। ਇਹ ਡੇਟ ਆਫ ਬਰਥ ਹੈ 1 ਜੂਨ ਸਨ 1900 ਇਹ ਕੀ ਲਿਖਾ ਹੈ 12 ਜੂਨ 1912 1 ਜੁਲਾਈ 1912 ਯਾਨੀ ਇਹ ਤਾਰੀਖ ਪਦਾਇਸ਼ ਹੈ ਦੀ ਨਹੀਂ ਹੁਣ ਸਾਨੂੰ ਇਹ ਚੀਜ਼ ਸਮਝ ਸਕਦੇ ਇਹ ਸੀਰੀਅਲ ਕਿਹੜੀ ਹੈ ਸੀ ਇਸ ਜਿਹੜੀ ਇਹ ਤਾਰੀਖ ਜਿਹੜੀ ਸਕੂਲ ਦੀ ਜਦੋਂ ਉਹ ਆ ਰਹੇ ਇਹ ਸੀਰੀਅਲ ਨੰਬਰ ਕੋਈ ਰੋਲ ਨੰਬਰ ਹੈ ਇਹ ਜਿਹੜਾ ਸਿਲਸਿਲਾ ਨੰਬਰ ਹੁੰਦਾ ਠੀਕ ਹੈ ਸਰ ਇਹ ਨਾਮ ਹੈ ਨਾਮ ਇਹ ਬਲਦੀਅਤ ਇਹ ਤਰੀਖ ਦਾ ਇਹ ਕੌਮੀਅਤ ਠੀਕ ਹੈ ਕਾਰੋਬਾਰ ਕਿ ਕੀ ਉਹਨਾਂ ਦਾ ਕਾਰੋਬਾਰ ਕੀ ਕਰਦੇ ਸਰ ਹਾਂ ਇਹ ਸਕੂਨਤ ਹੈ ਇਹ ਜਮਾਤ ਹੈ ਇਹ ਸਾਰੇ ਹੀ ਗਲੋਟੀਆਂ ਦੇ ਆਸੇ ਪਾਸੇ ਦੇ ਹੁਣ ਅਸੀਂ ਇਹਨੂੰ ਇਹ ਹੈ ਕਦੋਂ ਤੱਕ ਦਾ ਇਹ ਸਾਡੀ ਇਹ ਨਾ ਦੇਖੋ ਤੁਸੀਂ 22 ਤੋਂ ਸ਼ੁਰੂ ਹੋਇਆ ਨਾ 22 ਨਹੀਂ ਇਹ 22 ਤੋਂ ਸ਼ੁਰੂ ਹੋਇਆ ਨਾ 1922 ਤੋਂ ਲੈ ਕੇ 1922 ਤੋਂ ਸ਼ੁਰੂ ਸ਼ਾਇਦ ਕਾਗਜ਼ ਅੱਗੇ ਪਿੱਛੇ ਹਾਂ ਅਸੀਂ ਐਂਡ ਤੇ ਜਾਈਏ ਨਹੀਂ ਸਾਰਾ ਦੇਖੋਗੇ ਨਹੀਂ ਅਸੀਂ ਇੱਕ ਦਫਾ ਇਹ ਵੇਖ ਲਵੀਏ ਕਿ ਆਖਰ ਕਿੱਥੇ ਤੱਕ ਹੈ। ਸੰਤਾਲੀ ਤੱਕ ਦਾ ਹੋਏਗਾ ਮੇਰੇ ਖਿਆਲ ਇਹ 1959 ਆ ਗਿਆ ਨਾ ਆਹੋ 59 ਤੋਂ ਪਿੱਛੇ ਚੱਲੋ ਜੀ ਅਸੀਂ ਪਾਰਟੀਸ਼ਨ ਤੋਂ ਪਹਿਲੇ ਜਾਂਦੇ ਹਾਂ। ਇਹ ਰਜਿਸਟਰ ਜਿਹੜਾ ਹੈ 1998 ਤੱਕ ਦਾ ਚੱਲ ਰਿਹਾ 59 60 ਤੱਕ 60 ਤੱਕ ਉੱਥੇ ਆਓ ਨਾ ਤੁਸੀਂ ਅੱਗੇ ਚੱਲੋ ਨਾ ਅਸੀਂ 47 ਦੇ ਨੇੜੇ ਆਣਾ ਇਹ ਅੱਗੇ ਜਾ ਰਹੀ ਹੈ 52 ਆ ਗਿਆ ਇਹ 46 ਤੇ ਇਹ 47 ਆ ਗਿਆ ਇਹ 47 ਹੈ ਜੀ ਇਹ 46 ਕਾਗਜ਼ ਜਿਹੜੇ ਨੇ ਇਹ ਜਿਹੜੇ ਨੇ ਇਹ ਸ਼ੁਰੂ ਦੇ ਨੇ ਮੇਰੇ ਸਾਹ
ਇਹਨਾਂ ਨੂੰ ਇੱਕ ਦਫਾ ਨਾ ਸਾਈਡ ਤੇ ਨਾਲ ਰੱਖ ਲਓ ਜੇ ਇਹ ਖਰਾਬ ਨਾ ਦੇਖੋ ਹੋ। ਇਹ ਲਿਖਿਆ ਹੋਇਆ ਹੈ ਹਜ਼ੂਰ ਸਿੰਘ, ਜੀ ਜੀ, 1 ਸਤੰਬਰ 1920, ਇਹ ਉਹਦੀ ਤਾਰੀਖ ਪਦਾਇਸ਼ ਹੈ। ਹਾਂ ਹਾਂ, ਇਹ ਉਹਦਾ ਨਾਂ ਲਿਖਿਆ ਦੁਹਾਵਾ ਸਿੰਘ। ਦੁਹਾਵਾ ਜੱਟ ਸਿੰਘ, ਸੀ, ਸਿੱਖ ਜੱਟ ਕਾਸ਼ਤਕਾਰੀ ਸੀ। ਗਲੋਟੀਆਂ ਕਲਾਂ ਦਾ ਸੀ, ਚੌਥੀ ਕਲਾਸ 'ਚ ਪੜਦਾ ਸੀ। ਕਾਫ ਉਹਦੀ ਜਿਹੜੀ ਹੈ ਨਾ ਫੀਸ ਦਾ ਦਰਜਾ, ਕਾਸ਼ਤਕਾਰ ਸੀ। 1 ਨਵੰਬਰ ਸਨ 1936 ਇਹ ਬੰਦਾ ਦਿੰਦਾ ਵਾ। ਯਾਨੀ ਇਹ ਤਾਰੀਖ ਬੰਦਾ ਪਦਾਇਸ਼। ਕਿਸਨਾ ਦਿੰਦਾ ਹੈ। ਦਾਨੋ ਕੇ ਹਾਂ ਹਾਂ, ਠੀਕ ਹੈ। ਇਹ ਕੁਰੈਸ਼ੀ ਨੇ। ਹਾਂਜੀ ਹੂੰ ਇਹ ਬੰਦਾ ਯੂਸਫ ਸ਼ਾਹ ਜਿਹੜਾ ਨਾ ਇੱਕ ਫੌਤ ਹੋ ਗਿਆ ਹੈ। ਇਹ ਤਾਲਬ ਸ਼ਾਹ ਵੀ ਫੌਤ ਹੋ ਗਿਆ ਹੈ ਅੱਛਾ ਜੀ, ਹਾਂਜੀ। ਤੇ ਇਹ ਧੋਬੀ ਹੀ ਹੈ। ਇਹ ਵਿੱਚ ਵੇਖੋ ਲਿਖਿਆ ਸੇਪ ਜ਼ਿਮੀਦਾਰਾਂ, ਹੂੰ ਯਾਨੀ ਇਹ ਪੰਜਾਬੀ ਦਾ ਲਫ਼ਜ਼ ਹੈ ਸੇਪ ਜ਼ਿਮੀਦਾਰਾਂ। ਉਹਦਾ ਕਾਰੋਬਾਰ ਕੀ ਸੀ ਕਿ ਸੇਪ ਜ਼ਿਮੀਦਾਰਾਂ, ਯਾਨੀ ਇਹ ਸੀ ਧੋਬੀ ਸੀ ਨਾ, ਇਹ ਲੋਹਾਰ ਸੀ, ਇਹ ਵੀ ਸੇਪ ਜ਼ਿਮੀਦਾਰਾਂ। ਇਹ ਸਾਬਰ ਸ਼ਾਹ ਦਾ ਬੇਟਾ ਹੈ, ਮਖਦੂਮ ਰੇਲਵੇ ਵਿੱਚ ਰਿਟਾਇਰ ਹੋਇਆ ਹੈ। ਚਲੋ ਅਸੀਂ ਹੁਣ ਨਾ ਉੱਥੇ ਇੱਕ ਦਫਾ ਚੱਲੀਏ। ਅੱਛਾ, ਇਹ ਸੀ ਚਮਨ ਸਿੰਘ, ਨਿਹਾਲ ਸਿੰਘ। ਇਹ ਤੁਸੀਂ ਸਾਰੇ- ਨਾ 35 ਤੋਂ ਕੋਈ ਅੱਗੇ ਨਹੀਂ ਸ਼ੁਰੂ- ਮਤਲਬ 1935 ਚ ਉਹ ਸਕੂਲ 'ਚ ਦਾਖਲ ਹੋਏ ਸਨ। ਹੁਣ ਇੰਨੀ ਨੂੰ ਹੋਵੇ ਠੀਕ ਹੋਏ ਉਦੋਂ ਉਹਦਾ ਉਹਦੀ ਉਮਰ 7 ਸਾਲਾਂ ਦੀ ਹੋਏਗੀ ਉਦੋਂ। ਇਹ ਜੀ 38 ਆ ਗਿਆ, ਅੱਗੇ ਇਹ ਚੱਲੋ 36 ਤੇ ਇਹ 35 ਜਿਹੜਾ ਹੈ ਨਾ, ਇਹ ਧਿਆਨ ਨਾਲ, ਧਿਆਨ ਨਾਲ। 31। ਇਹ ਉਲਟ ਪੁਲਟ ਹੋਇਆ ਨਾ ਵਰਤੇ ਨਾ। ਠਹਿਰੋ ਇਹ ਜਿਹੜਾ ਹੈ ਨਾ, 1 ਮਿੰਟ, ਇਹ ਸਰ ਜੀ ਇੱਥੋਂ ਵੇਖਦੇ ਆ ਨਾ, ਇਹ 37 36 37 ਜਿਹੜਾ ਹੈ ਨਾ, ਇਹ ਮਹਿੰਦਰ ਇਰਫਾਨ ਸਾਹਿਬ ਇਹ ਇਹ ਦੱਸੋ 35 ਇਹ ਕਦੋਂ ਤੋਂ ਇਹ ਕਿਹੜਾ ਰਜਿਸਟਰ ਹੈ, ਕਦੋਂ ਤੋਂ ਇਸ ਕਿਹੜੇ ਸੰਨ ਦਾ? ਇਹ ਸਰ 1922 ਤੋਂ ਰਜਿਸਟਰ ਜਿਹੜਾ ਸਕੂਲ ਦਾ ਉਹ ਚੱਲ ਰਿਹਾ ਹੈ। ਹੁਣ ਔਰ ਤੁਸੀਂ ਹੁਣ ਇਹ ਅਸੀਂ ਨਾਲ ਨਾਲ ਇਹ ਲਿਖ- ਦੱਸਦੇ ਜਾਓ 1922 ਤੋਂ ਇਹ ਚੱਲ ਰਹੀ ਹੈ, ਇਹ ਕਿਹੜੇ ਸਾਲ ਦਾ ਸੀ ਇਹ ਦੇਖ ਰਹੇ ਸਾਰਾ ਹਾਂ? ਅਸੀਂ ਵੇਖ ਰਹੇ ਹਾਂ 5/4/1935 ਦਾ। 1935 ਦੇ ਵਿੱਚ। ਔਰ ਮਹਿੰਦਰ ਸਿੰਘ ਦਾ ਪਹਿਲੇ ਨੰਬਰ ਦੇ ਉੱਤੇ ਸਿਲਸਿਲਾ ਨੰਬਰ 1/742 ਉੱਥੇ ਨਾਂ ਲਿਖਿਆ ਮਹਿੰਦਰ ਸਿੰਘ। ਅੱਗੇ ਤਾਰੀਖ ਪੈਦਾਇਸ਼ ਉਹਨਾਂ ਦੀ ਲਿਖੀ ਹੈ 6 ਅਪ੍ਰੈਲ ਸਨ 1930। ਠੀਕ ਹੈ, ਠੀਕ ਹੋ ਗਿਆ। ਉਹਨਾਂ ਦੇ ਬਾਪ ਦਾ ਨਾਂ ਸੀ ਅਮਰਨਾਥ। ਠੀਕ ਹੈ, ਅਰੂੜਾ ਉਹਨਾਂ ਦੀ ਕੌਮ ਸੀ, ਜ਼ਾਤ ਅਰੂੜਾ। ਪੇਸ਼ਾ ਉਹਨਾਂ ਦੀ ਦੁਕਾਨਦਾਰੀ ਸੀ। ਸਕੂਨਤ ਉਹਨਾਂ ਦੀ ਗੁੱਕਲ ਸੀ। ਠੀਕ ਹੈ। ਇਹ ਗੁੱਕਲ ਨਾਲ ਸਾਡੇ ਜਿਹੜਾ ਹੈ ਨਾ, ਤੁਸੀਂ ਹੁਣ ਨਾਲ ਨਾਲ ਅੱਗੇ ਹੋਰ ਪੜ੍ਹਦੇ ਜਾਓ ਨਾ ਅੱਛਾ, ਸਾਰਾ। ਅੱਗੇ ਸੀ ਇਹ ਦਿਲਰਾਜ ਸਿੰਘ। ਦਿਲਰਾਜ ਸਿੰਘ ਜੀ ਜੀ, 12 ਦਸੰਬਰ ਸਨ 1928। ਜਗਤਨਾਥ ਉਹਨਾਂ ਦੇ ਵਾਲਦ ਦਾ ਨਾਂ ਸੀ। ਠੀਕ ਇਹਨਾਂ ਦੀ ਕੌਮ ਸੀ ਬ੍ਰਾਹਮਣ। ਬ੍ਰਾਹਮਣ ਸੀ। ਠੀਕ ਹੈ। ਅਗਲੇ ਚੱਲੋ। ਅੱਗੇ ਮੁਹੰਮਦ ਸ਼ਫੀ ਆ ਗਿਆ। ਇਹ ਫਤਿਹ ਮੁਹੰਮਦ ਸੀ, ਇਹ ਭੱਟੀ ਸਨ। ਜੀ ਇਹ ਜੀ, ਸੰਤੋਖ ਸਿੰਘ। ਸੰਤੋਖ ਸਿੰਘ। ਹਾਂ ਹਾਂ, ਇਹਨਾਂ ਦੀ 3 ਅਪ੍ਰੈਲ 1927 ਜਿਹੜੀ ਡੇਟ ਆਫ ਬਰਥ ਸੀ। ਇਹਨਾਂ ਦੇ ਵਾਲਦ ਦਾ ਨਾਂ ਸੀ ਠਾਕਰ ਸਿੰਘ। ਠੀਕ ਹੈ, ਇਹਦਾ ਨਾਂ, ਇਹਨਾਂ ਦੀ ਜ਼ਾਤ ਸੀ ਬਾਬੜਾ। ਬਾਬੜਾ। ਠੀਕ, ਇਹ ਜੋਸ਼ ਲਗਾਨਾ ਜਿਹੜਾ ਸੀ ਹਾਂ ਇਹਨਾਂ ਕੋ ਦਾ ਪੇਸ਼ਾ ਪੇਸ਼ਾ ਹੈ ਸੀ। ਇਹਨਾਂ ਦਾ। ਜੀ ਜੀ, ਅਗਲਾ ਹੋ ਜੀ ਮਹਿੰਦਰ। ਇਹ ਰਾਮ ਸਰਨ ਸੀ ਜਿਹੜਾ ਹੈ ਨਾ, ਨਹੀਂ ਇਹ ਛੱਡ ਗਿਆ ਜੀ। ਮਹਿੰਦਰ ਪਾਲ। ਮਹਿੰਦਰ ਪਾਲ। ਜੀ ਜੀ, 7 ਜਨਵਰੀ 1931 ਦੀ ਪੈਦਾਇਸ਼ ਹੈ ਇਹਨਾਂ ਦੀ। ਔਰ ਇਹਨਾਂ ਦੇ ਵਾਲਾ ਦਾ ਨਾਮ ਹੈ ਕੋਰਨਾਥ। ਠੀਕ ਹੈ, ਔਰ ਇਹਨਾਂ ਦੀ ਜ਼ਾਤ ਸੀ ਬ੍ਰਾਹਮਣ। ਠੀਕ ਹੈ। ਪੜ੍ਹਦੇ ਜਾਓ, ਨਾਲ ਨਾਲ ਪੜ੍ਹਦੇ ਜਾਓ ਨਾ। ਇਹ ਰਾਮ ਸਰਨ। ਹਾਂ ਹਾਂ, ਅੱਗੇ ਚਰਨ ਰਾਮ ਸਰਨ ਦੇ ਫਾਦਰ ਦਾ ਨਾਮ ਬਸ ਪੜ੍ਹਦੇ ਜਾਓ। ਗੌਰਬਖਸ਼ ਸਿੰਘ। ਹੁਣ ਇਹ ਨਾਲ ਨਾਲ ਪੜ੍ਹਦੇ ਆਓ। ਚਰਨਜੀਤ ਸਿੰਘ ਤੋਂ ਉਹਨਾਂ ਦੇ ਬਾਪ ਦਾ ਨਾਮ ਪੜ੍ਹਦੇ ਜਾਓ। ਉਹਦਾ ਨਾਮ ਵਾਜ਼ਿਆ ਨਹੀਂ ਅੱਗੇ। ਨਹੀਂ ਇਹ 22 ਸਰ ਨਾ, ਇਹ 22 ਸਰ ਨਾ। ਭਾਈ ਸਨ। ਹਾਂ, ਉਹ ਡੈਸ਼ ਜਿਹੜੀ ਲੱਗੀ। ਜੀ ਜੀ, ਇਹ 22 ਸਰ। ਅੱਗੇ ਪੜ੍ਹਦੇ ਜਾਓ ਥੱਲੇ। ਅਨਾਇਤ ਮੁਹੰਮਦ ਆ ਗਈ, ਰਮਜ਼ਾਨ ਕਸ਼ਮੀਰੀ, ਰਾਮ ਕੋਸ਼ਨ। ਜੀ ਰਾਮ ਕ੍ਰਿਸ਼ਨ। ਹਾਂ, ਰਾਮ ਕ੍ਰਿਸ਼ਨ। ਇਹਨਾਂ ਦੇ ਬਾਪ ਦਾ ਕੀ ਨਾਮ ਹੈ? ਇਹਨਾਂ ਦੇ ਬਾਪ ਦਾ ਨਾਮ ਹੈ ਰੋਦੋ ਰਾਮ। ਰੋਦੂ ਰਾਮ। ਮਾਲਕ ਸਿੰਘ, ਚਰਨ ਸਿੰਘ, ਅੰਦਰਪਾਲ ਸਿੰਘ, ਰਜੀਤ ਸਿੰਘ, ਬਹਾਦਰ ਸਿੰਘ, ਸਰਦਾਰ ਸਿੰਘ, ਜਗਤ ਸਿੰਘ। ਜਗਨੰਦਰ ਸਿੰਘ, ਜਗਜਿੰਦਰ ਸਿੰਘ, ਬਸ਼ੀਰ ਅਹਿਮਦ, ਗੁਲਾਮ ਮੁਹੰਮਦ ਅਸਲਮ, ਇਹ ਕੀ ਇਹ ਇਸਹਾਕ, ਮਹਿੰਦਰਨਾਥ। ਠੀਕ। ਹੁਣ ਅਸੀਂ ਕਿਹੜੇ ਸੰਨ ਤੇ ਆ ਗਏ? ਹੁਣ ਅਸੀਂ ਆ ਗਏ 37 ਤੇ। 1937 ਦੇ ਵਿੱਚ ਆ ਗਏ। ਸਈਦ ਅਹਿਮਦ, ਮੁਹੰਮਦ ਯਾਸੀਨ, ਅਬਦੁਰ ਰਸ਼ੀਦ, ਮੁਹੰਮਦ ਮਹਿਮੂਦ, ਦਲੀਪ ਸਿੰਘ, ਜਸਵੰਤ ਸਿੰਘ, ਠੀਕ, ਛੱਜੂ ਰਾਮ, ਰਣਜੀਤ ਸਿੰਘ, ਮਹਿੰਗਾ ਸਿੰਘ, ਇਹ क्या पृथ्वी राज। जी जी, पृथ्वी राज, तिलक राज, कलकत्ती सिंह, स्वर्ण सिंह, जी जी, सरवरी सिंह, स्वर्ण सिंह फिर आ गया। जी जी, परमेश चंद्र, बशीर अहमद, जीत सिंह, मोहम्मद अफजल, जीत सिंह, हाँ जी, मोहम्मद अफजल, भवंत सिंह, अमित सिंह, चमन लाल, देवराज सिंह। ठीक है।
ਅੱਗੇ ਇਹ ਕੀ ਹੈ ਜੀ ਬਲਕਾਰ ਸਿੰਘ ਜੀ ਬਲਕਾਰ ਸਿੰਘ, ਅਵਤਾਰ ਸਿੰਘ, ਜੀਤ ਸਿੰਘ, ਦਲੀਪ ਸਿੰਘ, ਇਹ ਜੀ ਜਗਦੇਸ਼ ਲਾਲ ਜਗਦੇਸ਼ ਲਾਲ, ਮੁਹੰਮਦ ਸਦੀਕ, ਮੁਹੰਮਦ ਸਾਦਕ, ਪ੍ਰਥਪਾਲ ਸਿੰਘ, ਸਿੰਘ ਬਲਕਾਰ ਸਿੰਘ, ਹਰਨਾਮ ਸਿੰਘ, ਅਵਤਾਰ ਸਿੰਘ, ਕੋਤਾਰ ਸਿੰਘ, ਕਲਵੰਤ ਰਾਏ, ਖੁਸ਼ਵੰਤ ਰਾਏ, ਸਾਧੂ ਸਿੰਘ, ਮਹਿਲਾ ਸਿੰਘ, ਮੁਹੰਮਦ ਹੁਸੈਨ, ਅਬਦੁਲ ਮਜੀਦ, ਮੁਹੰਮਦ ਅਸ਼ਰਫ, ਅਜੀਤ ਸਿੰਘ, ਅਨਾਇਤ ਮੁਹੰਮਦ, ਦਰਸ਼ਨ ਸਿੰਘ, ਮੁਹੰਮਦ ਮੁਹੰਮਦ ਲਤੀਫ, ਮੁਹੰਮਦ ਸ਼ਰੀਫ, ਦਰਸ਼ਨ ਸਿੰਘ, ਮੁਹੰਮਦ ਮੁਹੰਮਦ ਸਾਦਕ। ਸਾਦਿਕ। ਹੁਣ ਅੱਗੇ ਅਸੀਂ ਕਿੱਥੇ ਚਲੇ ਗਏ ਹਾਂ ਜੀ? ਹੁਣ ਅਸੀਂ ਆ ਗਏ ਹਾਂ ਜੀ 41 ਦੇ ਉੱਤੇ। ਠੀਕ 1941 ਦੇ ਵਿੱਚ ਆ ਗਏ ਜੀ। ਇਹ ਮਲਕ ਰਾਜ, ਜੋਗਿੰਦਰ ਸਿੰਘ, ਜੋਗਿੰਦਰ ਨਾਥ, ਜੀ ਇਹ ਕੱਟ ਕੇ ਲਿਖਿਆ ਹੋਇਆ, ਮੁਹੰਮਦ असलम, मोहम्मद इसाक, ਸਾਕ वल्द मोहम्मद इस्माइल है जी। तालिब इल्म का नाम आगे आ गया यहाँ से जो ਅੱਗੇ ਜੀਤ ਸਿੰਘ जीत सिंह, शंगारा सिंह, ਜੀ की ये ਇਹਦਾ ਨਾਂ ਕੀ ਸੀ? ਖੈਰਾਨੀ ਇਹਦਾ ਪਿਓ ਦਾ ਨਾਂ शंगारा सिंह, वल्द ਇਹ ਬਾਬੜਾ कैसरा सिंह, ਕੈਸਰ ਸਿੰਘ ਬਾਬੜਾ ਬਾਬੜਾ ਇਹ ਹਿੰਦੂ। ਤੁਹਾਡੀ ਫੈਮਿਲੀ ਦਾ ਹੈ हिंदू ਜੀ सी। ਕੈਸਰ ਸਿੰਘ। नहीं ये बाबड़ा हिंदू सी, ਅੱਛਾ ਅੱਛਾ ਬਾਬੜਾ ਨਹੀਂ ਹਿੰਦੂ ਇਹ ਸੀ। ਬਾਬੜਾ ਹਾਂ ਬਾਬੜਾ हिंदू हिंदू। आगे आ गया खरायती लाल, ਖਰਾਇਨੀ ਲਾਲ जरनैल सिंह, ਜਰਨੈਲ ਸਿੰਘ परमाश लाल, ਪ੍ਰਕਾਸ਼ ਲਾਲ प्रकाश लाल, दलेर राज, दिलराज, ਹਾਂ ਹਾਂ गुलाम नबी, जरनैल सिंह, चूनी चूनी लाल, अंदरपाल सिंह, ਮੁਹੰਮਦ जोगंदर सिंह, फतेह मोहम्मद, बलदेव राज, नियाजी सिंह, ਨਹੀਂ ਬਨਾਰਸੀ ਸਿੰਘ बनारसी सिंह, मंगता सिंह, चूनी लाल, छज्जू राम, मोहम्मद यासीन, बलकार सिंह, हरबंस, ਪਿਆਰਾ ਸਿੰਘ प्यारा सिंह, ਹਰਬੰਸ ਸਿੰਘ ਤੇ ਆਖਿਆ ਸੀ। ਹਾਂ ਹਰਬੰਸ हरबंस ਸਿੰਘ सिंह, ਹਾਂਜੀ ਉਹਨੇ ਇਹ ਬਾਬੜਾ ਸੀ। ਅੱਛਾ ਇਹ ਕਾਸ਼ਤਕਾਰ ਹਨ ਸਿੱਖ ਹਨ ਗਲੋਟੀਆਂ ਕਲਾਂ ਦੇ ਹਨ। ਇਹਦੇ ਨਹੀਂ ਜੇ ਨਹੀਂ ਗਦਾਗਰੀ ਇਹਨਾਂ ਦੇ ਜਿਹੜਾ ਸੀ ਨਾ ਠੇਕਾ, ਇੱਕ ਇਹ ਦੇਖੋ ਨਾ ਚੂਨੀ ਲਾਲ ਜਿਹੜਾ ਸੀ ਨਾ, ਇਹਦੇ ਕੋਲ ਠੇਕਾ ਸ਼ਰਾਬ ਸੀ, ਅੱਛਾ ਹਾਂਜੀ ਹਾਂਜੀ ਤੇ ਰਾਮ ਰਾਖਾ ਇਹਦਾ ਪਿਓ ਦਾ ਨਾਂ ਸੀ। ਹਾਂਜੀ। ਅੱਗੇ ਲਿਖਿਆ ਉਹਦਾ ਜਿਹੜਾ ਨਾ ਬਾਪ ਇਹਦਾ ਕੀ ਕਰਦਾ ਸੀ, ਠੇਕਾ ਸ਼ਰਾਬ। ਅੱਛਾ ਜੀ। ਅੱਗੇ ਜੀ ਇਹ ਤਜਾਰਤ ਕਰਦਾ ਹੁੰਦਾ ਸੀ। ਬਨਾਰਸੀ ਸਿੰਘ, ਰਾਮ ਗੁਲਾਮ ਰਸੂਲ, ਜਸਵੰਤ ਸਿੰਘ, ਕਾਲਾ ਸਿੰਘ, ਕਸਤੂਰੀ ਲਾਲ, ਇਹ ਕੀ ਹੈ ਜੀ ਬਾਬੂ ਸਿੰਘ ਆ, ਜੀ ਤੇ ਮੁੰਸ਼ੀ ਕਹਿਣਾ, ਇਹ ਮਹਿੰਗੇ ਦਾ ਬੇਟਾ ਸੀ ਕੋਈ ਜਿਹੜਾ ਹੈ ਨਾ। ਤਿਲਕ ਰਾਜ, ਮੁਹੰਮਦ ਯੂਸਫ, ਅੰਦਰਜੀਤ ਕੌਰ, ਇਹ ਜਸਵੰਤ ਸਿੰਘ ਦਾ ਬੇਟਾ ਸੀ। ਅੰਦਰਜੀਤ ਕੌਰ, ਮੁਹੰਮਦ ਬਸ਼ੀਰ ਅਹਿਮਦ, ਵਰਦੇਸੂ, ਹਰਬੰਸ ਸਿੰਘ, ਇਹ ਕਿਹੜਾ ਬੇਟਾ ਤਜੀ ਨਾਲ ਦਾ? ਇਹਦੇ ਬੇਟੇ ਦਾ ਇਹ ਉਹੀ ਕਹਿਣਾ ਸਿੰਘ। ਕਹਿਣਾ ਸਿੰਘ, ਅੱਛਾ ਜੀ। ਠੀਕ ਹੈ ਜੀ। ਅੱਗੇ ਇਹ 42 ਤੇ ਆ ਗਿਆ ਨਾ? ਹਾਂਜੀ 42 ਆ ਗਿਆ। ਕਲਕੱਤੀ ਸਿੰਘ, ਕੋਰਚਰਨ ਸਿੰਘ, ਸੌਦਾਗਰ ਸਿੰਘ, ਬਹਾਦਰ ਸਿੰਘ, ਦਲੀਪ ਸਿੰਘ, ਚਮਨ ਸਿੰਘ, ਅਜੀਤ, ਚਮਨ ਸਿੰਘ ਦਾ ਪਿਓ ਦਾ ਨਾਂ ਕੀ ਸੀ? ਦੀਵਾਨ ਸਿੰਘ। ਇਹ ਵੀ ਬਾਬੜਾ ਸੀ। ਅੱਛਾ ਇਹ ਵੀ ਬਾਬੜਾ ਜ਼ਾਤ ਹੈ, ਲਿਖੀ ਹੈ ਨਾ ਅੱਗੇ। ਹਾਂਜੀ ਗਲੋਟੀਆਂ ਦਾ ਹੀ ਜੇ ਗਲੋਟੀਆਂ ਕਲਾਂ ਦੇ ਲੋਟੀਆਂ ਦੇ। ਅੱਗੇ ਜੀ ਅਜੀਤ ਲਾਲ, ਚਰਨਜੀਤ, ਗੁਰਚਰਨ ਸਿੰਘ, ਗੁਰਚਰਨ ਰਾਏ, ਮਹਿੰਦਰ ਸਿੰਘ। ਅੱਗੇ ਅਸੀਂ ਆ ਗਏ ਹਾਂ 42 ਤੇ, ਪ੍ਰੀਤਮ ਸਿੰਘ, ਅਮਰ ਸਿੰਘ ਜਿਹੜਾ ਹੈ ਨਾ, ਹਾਂਜੀ ਅਮਰ ਸਿੰਘ। ਪ੍ਰੀਤਮ ਸਿੰਘ ਜਿਹੜਾ ਸੀ ਅਮਰ ਸਿੰਘ ਦਾ ਬੇਟਾ ਸੀ। ਅੱਛਾ ਜੀ। ਇਹ ਵੀ ਬਾਬਾ ਠੀਕ ਹੈ। ਇਹ ਫੇਰੀ ਪੂਰੀ ਲਾਂਦਾ ਸੀ ਜਿਹੜਾ ਹੈ ਨਾ ਕੋਈ। ਜੀਤ ਸਿੰਘ, ਪ੍ਰਤਾਪ ਸਿੰਘ, ਇਹ ਵੀ ਬਾਬੜਾ ਹੈ। ਇਹ ਵੀ ਬਾਬੜਾ ਹੈ। ਪ੍ਰਤਪਾਲ ਸਿੰਘ, ਕਰਨੈਲ ਸਿੰਘ, ਚਮਨ ਸਿੰਘ, ਸੁਦਰਸ਼ਨ ਸਿੰਘ, ਹਾਂਜੀ ਸੁਦਰਸ਼ਨ ਸਿੰਘ। ਅੱਗੇ ਇਹ ਇਹਦਾ ਭਾਈ ਇਹ ਖਾਲੀ ਸੀ, ਇੱਥੇ ਕੱਟਿਆ ਹੋਇਆ ਹੈ, ਉਹਨਾਂ ਨੇ ਸਾਈਨ ਕਰ ਦਿੱਤੇ ਨੇ। ਮੁਹੰਮਦ ਨਜ਼ੀਰ, ਪੂਰਨ ਸਿੰਘ, ਮੁਹੰਮਦ ਬਸ਼ੀਰ, ਮਖਦੂਮ ਅਲੀ ਸ਼ਾਹਿਦ, ਸੀਵਾ ਸਿੰਘ, ਤਾਲਬ ਸੈਨ, ਬਸੰਤ ਰਾਜ, ਮੁਹੰਮਦ ਅਬਦੁੱਲਾ ਇਬਰਾਹੀਮ, ਮੁਹੰਮਦ ਯੂਸਫ ਸ਼ਾਹ, ਖਾਦਮ ਅਲੀ, ਦੀਵਾਨ ਸਿੰਘ, ਮੁਹੰਮਦ ਅਸ਼ਰਫ, ਸਰਦਾਰੀ ਸਿੰਘ, ਦੇਸਰਾਜ, ਮੁਖਤਾਰ ਸਿੰਘ, ਹਰਬੰਸ ਸਿੰਘ। ਇਹਦੇ ਪਿਤਾ ਜੀ ਕੀ ਨਾਮ ਸੀ? ਅੰਦਰ ਸਿੰਘ, ਮੁਹੰਮਦ ਨਜ਼ੀਰ, ਅੰਦਰਨਾਥ, ਇਹ ਕੇਸ਼ੂ ਰਦਾਸ, ਇਹ ਬ੍ਰਾਹਮਣ ਸਨ। ਬਾਹਮਣ ਆਉਂਦੇ ਹਨ ਨਾ। ਹਾਂ ਮੁਹੰਮਦ ਸੈਨ, ਚਮਨ ਲਾਲ, ਖਿਰਾਤੀ ਲਾਲ, ਹਰਭਜਨ ਸਿੰਘ, ਸ਼ਿਵਚਰਨ ਲਾਲ, ਮੁਹੰਮਦ ਯਾਕੂਬ, ਜੀਤ ਸਿੰਘ, ਦਾਰਾ ਸਿੰਘ, ਸੁੰਦਰ ਸਿੰਘ ਦਾ ਬੇਟਾ ਸੀ। ਅਰੋੜਾ ਇਹਨਾਂ ਦਾ ਕੌਮ ਸੀ।
ਮਹਿੰਦਰ ਸਿੰਘ, ਕਸਤੂਰੀ ਲਾਲ, ਦਲੀਪ ਸਿੰਘ, ਸ਼ਮਸ਼ੀਰ ਜੀਤ ਸਿੰਘ, ਜੀਤ ਸਿੰਘ, ਮੁਹੰਮਦ ਯਾਸੀਨ, ਬਾਬੂ ਬਾਬੂ ਸਿੰਘ, ਸਿੰਘ, ਦਿਉਰਾਜ, ਹਜ਼ੂਰ ਸਿੰਘ, ਸੂਰਨ ਸਿੰਘ, ਬਨਾਰਸੀ ਸਿੰਘ, ਮਹਿੰਦਰ ਸਿੰਘ, ਜਗਤਿੰਦਰ ਸਿੰਘ, ਜੋਗਿੰਦਰ ਸਿੰਘ, ਹਮੇਸ਼ ਸਿੰਘ, ਹਮੇਸ਼ ਸਿੰਘ, ਮੁਹੰਮਦ ਯਾਕੂਬ। ਅੱਛਾ ਜੀ, ਧਰਮਪਾਲ ਧਰਮਪਾਲ ਸਿੰਘ, ਜੀ ਜੀ, ਠੀਕ ਹੋ ਗਿਆ। ਜੋਗਿੰਦਰ ਸਿੰਘ। ਅੱਛਾ ਜੀ, ਇਹ ਹੁਣ 44 ਤੇ ਆ ਗਿਆ। ਕੁਲਦੀਪ ਸਿੰਘ, ਵਲਾਇਤੀ ਸਿੰਘ, ਵਲਾਇਤੀ ਸਿੰਘ, ਜੀ, ਵਜ਼ੀਰ ਸਿੰਘ, ਵਜ਼ੀਰ ਸਿੰਘ, ਮੁਹੰਮਦ ਅਨੀਤ, ਅਨੈਤ, ਕਰਨੈਲ ਸਿੰਘ, ਦਲੀਪ ਸਿੰਘ, ਸੂਰਨ ਸਿੰਘ, ਛੱਜੂ ਰਾਮ, ਬਾਬੂ ਸਿੰਘ, ਸਰਦਾਰੀ ਸਿੰਘ, ਪਰਥਿਆਲ ਸਿੰਘ, ਜੋਗਿੰਦਰ ਸਿੰਘ, ਚਮਨ ਸਿੰਘ, ਸਰਦਾਰੀ ਸਿੰਘ, ਸ਼ੇਰ ਸਿੰਘ, ਜੋਈ ਸਿੰਘ, ਜੀਤ ਸਿੰਘ ਸ਼ਰਮਾ, ਹਾਂ, ਪਰਥਿਆਲ ਸਿੰਘ, ਗੁਲਾਮ ਨਬੀ, ਮੁਹੰਮਦ ਇਕਬਾਲ, ਮੁਹੰਮਦ ਸ਼ਮੀ, ਫਕੀਰ ਸਿੰਘ, ਰਸੂਲ ਬਖਸ਼, ਗੁਲਾਮ ਨਬੀ ਨਾ ਪੜੋਗਿਆਂ ਵਾਲਾ ਅੱਛਾ ਗੁਲਾਮ ਅੱਛਾ, ਰਸੂਲ। ਵਾਰਸ ਦੇ ਬੇਟਾ ਜੀ, ਵਾਰਸ ਦਾ। ਉਹ ਚਾਚਾ ਗੁਲਾਮ ਰਸੂਲ, ਉਹ ਫਜ਼ਾਲ ਦਾ ਹਾਂ, ਫਜ਼ਾਲ ਦੇ ਵਾਲਾ ਸਾਹਿਬ। ਹੁਣ ਥੋੜੇ ਦਿਨ ਹੋਏ ਨੇ ਫੌਤ ਹੋਏ ਨੇ, ਭੱਡੋਕਿਆਂ ਵਾਲੇ ਜੀ। ਇਹ ਜੱਟ ਸਨ, ਕਾਸ਼ਤਕਾਰੀ ਕਰਦੇ ਸਨ। ਅੱਛਾ ਜੀ, ਗੁਲਾਮ ਰਸੂਲ ਜਿਹੜਾ ਨਾ ਗੁਲਾਮ ਰਸੂਲ ਵੀ, ਉਹ ਦੋਵੇਂ ਭਰਾ ਨੇ। ਹਾਂ ਠੀਕ ਹੋ, ਅੱਛਾ ਅੱਛਾ ਅੱਛਾ, ਬਿਲਕੁਲ ਬਿਲਕੁਲ। ਇਹ ਅਫਜ਼ਾਲ ਦੇ ਤੇ ਉਹਨਾਂ ਦੇ ਸਾਰੇ ਵਾਲਾ ਸਾਹਿਬ, ਇਹ ਜੀ ਉਹਨਾਂ ਦੇ ਬੇਟੇ ਇੱਥੇ ਹੀ ਨੇ ਹਾਲੇ ਤੱਕ, ਜਿਹੜੀ ਉਹਨਾਂ ਦੀ ਔਲਾਦ। ਇਹ ਯਾਨੀ 44 ਤੋਂ ਵਕਤ ਜਿਹੜੇ ਨੇ ਗੁਲਾਮ ਰਸੂਲ ਸਾਹਿਬ ਜਿਹੜੇ ਨੇ ਇੱਥੇ ਆੜਤ ਵੀ ਕਰਦੇ ਰਹੇ ਨੇ, ਔਰ ਉਹਨਾਂ ਦੇ ਬੇਟੇ ਹੁਣ ਵੀ ਇੱਥੇ ਮੌਜੂਦ ਨੇ। ਨਾਲ ਪਿੰਡ ਹੈ ਛੋਟਾ ਜਿਹਾ ਭੱਡੋਕੀ, ਅੱਛਾ ਜੀ, ਗਲੋਟੀਆਂ ਦੇ ਬਸ਼ਮੂਲਾ ਪਿੰਡ ਹੈ। ਯਾਨੀ ਪਟਵਾਰ ਜਿਹੜੀ ਉਹਨਾਂ ਦੀ ਹੈ, ਇਹ ਜੱਟ ਢਿੱਲੂ ਨੇ ਉਹ ਜਿਹੜੇ। ਹਾਂ, ਢਿੱਲੂ ਫੈਮਿਲੀ ਤੇ ਸਿੱਖ ਵੀ ਕਾਫੀ ਸਨ। ਚਲਿਏ ਜੀ ਅੱਗੇ ਅੱਗੇ ਟੁਰੀਏ। ਫਕੀਰ ਸਿੰਘ, ਰਸੂਲ ਬਖਸ਼, ਮੁਹੰਮਦ ਅਲੀ। ਇਹ ਸਰ 44 ਦਾ ਸੁਣਾ ਰਹੇ ਆ ਤੁਹਾਨੂੰ ਜਿਹੜੀ ਗੱਲ ਹੈ। ਜੋਗਿੰਦਰ ਸਿੰਘ, ਦੀਵਾਨ ਸਿੰਘ। ਇਹ ਦੀਵਾਨ ਸਿੰਘ ਜਿਹੜੀ ਅਸੀਂ ਦੇਖ ਕੇ ਆਏ ਸਾਂ, ਇਹਨਾਂ ਨੇ ਇੱਥੇ ਪੱਠਾ ਪਾਇਆ ਹੁੰਦਾ ਸੀ, ਦੀਵਾਨ ਸਿੰਘ ਸੁਣਿਆ ਕਿਉਂ ਜੀ? ਉਹਨਾਂ ਦੀ ਇੱਟ ਬੜੀ ਮਸ਼ਹੂਰ ਹੁੰਦੀ ਸੀ, ਡੀਐਸ ਜਿਹਦੇ ਤੇ ਡੀਐਸ, ਉਹ ਜਿਹੜੇ ਸਾਰੇ ਮਕਾਨ ਬਣੇ ਨੇ ਨਾ, ਹਾਂਜੀ ਹਾਂਜੀ, ਉਹ ਦੀਵਾਨ ਸਿੰਘ ਦੀ ਇੱਟ ਦੇ ਬਣੇ ਹੋਏ ਨੇ। ਅੱਛਾ ਅੱਛਾ, ਉਹਨਾਂ ਦੀ ਇੱਟ ਦੇ ਉੱਤੇ ਮਾਰਕਾ ਸੀ, ਔਰ ਇੱਟ ਉਹ ਜਿਹੜੀ ਸੀ ਤਕਰੀਬਨ ਅੱਜ ਵੀ ਉਹਦਾ ਵਜ਼ਨ ਜਿਹੜਾ 2.5 ਤੋਂ 3 ਕਿਲੋ ਇੱਟ ਦਾ ਵਜ਼ਨ ਹੈ। ਉਹਦੇ ਉੱਤੇ ਡੀਐਸ ਜਿਹੜਾ ਮਾਰਕਾ ਲੱਗਾ ਹੋਇਆ ਸੀ। ਅੱਛਾ ਅੱਛਾ, ਉਹ ਦੀਵਾਨ ਸਿੰਘ ਦੀ ਇੱਟ ਜਿਹੜੀ ਸੀ, ਇੱਥੇ ਪੱਠਾ ਹੈ। ਇੱਥੇ ਪੱਠਾ ਸੀ ਉਹਨਾਂ ਦਾ। ਉਹਦੇ ਨਾਲ ਖੂਹ ਵੀ ਬਣੇ ਹੋਏ ਸਨ। ਇੱਕ ਖੂਹ ਅੱਜ ਵੀ ਸਾਡੇ ਡੇਰੇ ਦੇ ਉੱਤੇ ਮੌਜੂਦ ਹੈ, ਜਿਹੜਾ ਸਾਡਾ ਆਪਣਾ ਜ਼ਾਤੀ ਡੇਰਾ ਹੈ ਨਾ, ਅਸਾਂ ਉਹ ਬੰਦ ਨਹੀਂ ਕੀਤਾ ਖੂਹ। ਅੱਛਾ ਜੀ, ਉਹ ਦੀਵਾਨ ਸਿੰਘ ਦੀ ਇੱਟਾਂ ਦੇ ਨਾਲ ਬਣਿਆ ਹੋਇਆ। ਅੱਗੇ ਚਲੋ ਜੀ, ਪਿੱਛੇ ਚਲੋ। ਗੁਰਚਰਨ ਸਿੰਘ, ਗੁਰਚਰਨ ਸਿੰਘ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਰਣਜੀਤ ਸਿੰਘ ਬੱਲਾ ਜੀ, ਰਜਿੰਦਰ ਸਿੰਘ, ਮੁਖਤਾਰ ਸਿੰਘ, ਤਿਲਕ ਰਾਜ, ਰਹਿਮਤ ਅਲੀ, ਸਰਜੀਤ ਸਿੰਘ, ਨਜ਼ੀਰ ਅਹਿਮਦ, ਮੁਹੰਮਦ ਇਸਮਾਇਲ, ਮੁਹੰਮਦ ਯੂਸਫ, ਨਜ਼ੀਰ ਦੀ ਵਲਦੀਅਤ, ਮੁਹੰਮਦ ਦੀਨ ਮੋਚੀ। ਅੱਗੇ ਚਲੋ ਜੀ। ਅੱਛਾ, ਮੁਹੰਮਦ ਯੂਸਫ ਵਲਦ ਜੇ ਅੱਲਾ ਦਿੱਤਾ, ਕਸ਼ਮੀਰੀ ਨੇ। ਅੱਗੇ ਚਲੋ ਜੀ। ਮੁੰਸ਼ੀ ਰਾਮ, ਲਾਲ ਸਿੰਘ, ਸੂਰਨ ਸਿੰਘ, ਸੂਰਨ ਨਹੀਂ, ਸਵਰਨ ਸਿੰਘ, ਸਵਰਨ ਸਿੰਘ। ਸਿੰਘ। ਹਾਂ, ਤੁਸੀਂ ਸੂਰਨ ਸਿੰਘ ਪੜ੍ਹ ਰਹੇ ਹੋ, ਸਵਰਨ ਸਿੰਘ। ਸਵਰਨ ਸਿੰਘ, ਮਨਜ਼ੂਰ ਇਲਾਹੀ, ਮੁਹੰਮਦ ਨੀਫ, ਮੁਹੰਮਦ ਨੈਤ, ਗੁਰਦ, ਗੁਰਦਿਆਲ ਸਿੰਘ, ਹਾਂ ਨਰਿੰਜਨ ਸਿੰਘ, ਸਿੰਘ, ਦਲੀਪ ਸਿੰਘ, ਚਾਨਣ ਸਿੰਘ, ਰੁਲਦੂ ਸਿੰਘ, ਹਾਂ। ਜੀਵਨ ਸਿੰਘ ਦਾ ਬੇਟਾ ਸੀ। ਚਲੋ, ਦਵਾਈਆਂ ਵੇਚਣਾ, ਵਾਹ ਜੀ ਵਾਹ, ਨਾਲ ਪੇਸ਼ਾ ਵੀ ਹੈ ਨਾ। ਠੀਕ ਹੈ। ਅਬਦੁਲ ਵਹੀਦ ਸਾਹਿਬ ਅਬਦੁਲ ਨੇ। ਵਹੀਦ, ਮੁਹੰਮਦ ਸ਼ਰੀਫ ਅੱਗੇ ਚਲੋ, ਮੈਨੂੰ ਲੱਗਦਾ ਆਪਾਂ ਨੂੰ ਇਹ ਦੇਖ ਕੇ ਨਾ, ਚਲੋ 47 ਤੱਕ ਆਪਾਂ ਨਾ ਇੱਕ ਤਾਂ ਦੇਖ ਲੈਣਾ, ਫਿਰ ਆਪਾਂ ਨੂੰ ਦੁਬਾਰਾ ਤੋਂ ਉੱਥੇ ਜਾਣਾ। ਇਹ ਵੀ 1944 ਦੇ ਹੀ ਹੈ। 44 ਦਾ 45 ਨਹੀਂ ਨਹੀਂ, ਨਾਮ ਪੜ੍ਹ ਲਓ ਨਾ। ਹਰਬੰਸ ਸਿੰਘ, ਦਰਸ਼ਨ ਕੁਮਾਰੀ, ਹਾਂ ਹਾਂ। ਇਹ ਦੌਲਤ ਰਾਏ ਜਿਹੜੇ। ਅਸੀਂ ਦੁਬਾਰਾ ਤੋਂ ਉਸ ਪੇਜ ਤੇ ਤਾਂ ਨਹੀਂ ਆ ਗਏ? ਨਹੀਂ ਅੱਗੇ ਚਲੇ ਗਏ। ਅੱਛਾ, ਅੱਗੇ ਜਾ ਰਹੇ ਹਾਂ। 44 ਦੇ ਵਿੱਚ ਤਾਦਾਦ ਵੱਧ ਗਈ। ਹਾਂਜੀ, ਗੁਲਾਮ ਹੈਦਰ, ਮੁਹੰਮਦ ਦੀਨ, ਮੁਹੰਮਦ ਅਨੈਤ, ਮੁਹੰਮਦ ਯਾਨੀ ਬਸ਼ੀਰ, ਇਹ ਅਗਲੀਆਂ ਕਲਾਸਾਂ 'ਚ ਜਦੋਂ ਜਾਂਦੇ। ਸਵਰਨ ਹਾਂਜੀ, ਸਿੰਘ, ਫਰਕ ਪੈ ਜਾਂਦਾ ਹਾਂ ਹਾਂ ਹਾਂ, ਅਵਤਾਰ ਸਿੰਘ। ਅੱਛਾ ਜੀ, ਹੁਣ ਅਸੀਂ ਕਿੱਥੇ ਆ ਗਏ ਜੀ? ਹੁਣ 45 ਤੇ ਆ 45। ਤੁਸੀਂ ਇੱਥੇ ਇਹ ਕਿਸ਼ਨ ਸਿੰਘ ਹਨ, ਗੁਰਮੁਖ ਸਿੰਘ, ਗੁਰਮੁਖ ਸਿੰਘ, ਅੰਦਰ ਜੀਤ ਕੌਰ, ਰੋਸ਼ਨ ਲਾਲ। ਹਾਂਜੀ, ਰੋਸ਼ਨ ਲਾਲ। ਇਹ ਬੇਲੀ ਰਾਮ ਦਾ ਬੇਟਾ ਸੀ। ਠੀਕ ਹੈ। ਇਹ ਕੀ ਲਿਖਿਆ ਅੱਗੇ ਸਰ ਜੀ? ਵਰਤ। ਹਾਂ, ਅੱਛਾ ਵਰਤਨ ਵਰਤਾਨ ਜਿਹੜਾ ਇਹ ਕਿਸ਼ਨ ਸਿੰਘ ਜਿਹੜੇ ਸਨ, ਇਹ ਗ੍ਰੰਥੀ ਸਨ। ਇਹਨਾਂ ਦੇ ਫਾਦਰ ਜਿਹੜੇ ਸਨ ਹਰਨਾਮ ਸਿੰਘ ਸਨ। ਡੈਫੀਨਿਟਲੀ ਇਹਨਾਂ ਲੋਕ ਬਹੁਤ ਜਾਣਦੇ ਨੇ। ਬਾਟ ਇਹ ਪਾਠ ਨੇ। ਬਾਟ, ਅੱਛਾ, ਕੀ ਹੈ ਨਾਮ? ਕਿਸ਼ਨ ਸਿੰਘ। ਉਹਦੇ ਪਿਤਾ ਜੀ ਦਾ ਹਰਨਾਮ ਸਿੰਘ। ਹਰਨਾਮ ਸਿੰਘ, ਅੱਛਾ ਜੀ। ਬਾਟ, ਇਹ ਗ੍ਰੰਥੀ ਇੱਥੋਂ ਦੇ ਸਨ। ਇਹ ਗਲੋਟੀਆਂ ਕਲਾਂ ਦੇ ਤੁਹਾਡੇ ਹੀ ਉੱਥੋਂ ਦੇ ਸਨ, ਉਸ ਪਿੰਡ ਦੇ ਸਨ। ਠੀਕ ਹੈ। ਇਹ ਤੁਸੀਂ ਕਿਸੇ ਨੂੰ ਪੁੱਛੋਗੇ ਨਾ, ਕਿਸ਼ਨ ਸਿੰਘ, ਹਾਂਜੀ ਇਹਨਾਂ ਦੀ ਪੈਦਾਇਸ਼ 5/3/1937। ਹਾਂਜੀ,
ਠੀਕ ਹੈ, ਇਹ 1945 ਦੇ ਅੰਦਰ ਦਾਖਲ ਹੋਏ ਨੇ ਅੱਛਾ ਜੀ, ਸਕੂਲ ਦੇ ਅੰਦਰ। ਅੱਛਾ ਜੀ, ਇਹ ਤੁਹਾਡੀ ਫੈਮਿਲੀ ਚੋਂ ਤੁਹਾਡੀ ਫੈਮਿਲੀ ਦੇ ਵਿੱਚੋਂ ਨੇ। ਪਾਠ ਆ। ਉਹੀ ਤੁਹਾਡੇ ਪਿੰਡ ਦੇ ਬਾਠ ਇਹ ਅੱਗੇ ਆ ਵੀ ਬਾਟ ਨੇ, ਗੁਰਮਚਨ ਸਿੰਘ, ਇਹ ਵੇ ਤੇਗਾ ਸਿੰਘ ਨਹੀਂ ਨੇਕਾ ਸਿੰਘ ਨਹੀਂ ਤੇਗਾ ਸਿੰਘ ਸਾਹਿਬ ਜੀ, ਤੇਗਾ ਸਿੰਘ ਲਿਖਿਆ। 10 ਸਾਲ ਦਾ ਦਾਖਲ ਕਰਦੇ ਹਾਂ ਹਾਂ 9-10 ਇਹ ਵਪਾਰੀ ਸਨ। ਅੱਛਾ ਜੀ, ਵਪਾਰੀ ਸਨ, ਵਪਾਰ ਕਰਦੇ ਸਨ। ਇਹ ਵੀ ਹਰਜਿੰਦਰ ਪਾਠ ਸਨ, ਇਹ ਵੀ ਪਾਠ ਸਨ। ਅੱਛਾ ਜੀ, ਇਹ ਵਪਾਰ ਕਰਦੇ ਹੁੰਦੇ ਸਨ, ਵਪਾਰੀ ਸਨ। ਹੂੰ, ਅੱਛਾ ਜੀ, ਅੱਗੇ ਪਾਠਾਂ ਦਾ ਕਿਹੜਾ ਜਿਹੜਾ ਨਾ ਇਹ ਨਾਲ ਮੈਂ ਦੇਖਣਾ ਜ਼ਾਤ ਮਹਿੰਦਰ ਮੈਂ ਸਿੰਘ, ਦੇਖ ਮੁਹੰਮਦ ਲੈਂਦਾ। ਹਜ਼ੂਰ ਅਬਦੁਲ ਗਨੀ, ਚੁੰਨੀ ਲਾਲ, ਮਹਿੰਦਰ ਸਿੰਘ, ਕਿਰਪਾਲ ਸਿੰਘ, ਇਹ ਕੀ ਇਹ ਸਤਪਾਲ ਸਿੰਘ, ਰਾਏ ਮਹਿੰਦਰ ਸਿੰਘ, ਹਰਪਾਲ ਸਿੰਘ, ਬਲਦੇਵਪੁਰ ਰਾਜ, ਮਲਖੂ ਰਾਜ। ਇਹਦਾ ਮਤਲਬ ਇੱਥੇ ਬਾਬੜੇ ਵੀ ਬਹੁਤ ਜ਼ਿਆਦਾ ਇੱਥੇ ਰਹੇ ਨੇ। ਬਾਬੜਾ ਫੈਮਿਲੀ ਦੇ ਕਾਫੀ ਲੋਕ ਨੇ। ਇਤਰ ਇਹ ਸਿੰਘ ਵੇਖੋ ਆ ਨਾ ਗਏ। ਬਾਬੜਾ ਵੀ ਜਿਹੜਾ ਹੈ, ਇਹ ਇਤਰ ਸਿੰਘ ਵੀ ਬਾਬੜਿਆਂ ਦੇ ਵਿੱਚ ਹੀ। ਤੁਸੀਂ ਨਾਮ ਬੋਲਦੇ ਜਾਓ ਤੇ ਮੈਂ ਮੁਹੰਮਦ ਯੂਨਸ। ਇਹਨਾਂ ਨੂੰ ਦੇਖ ਲੈਣਾ ਕਿ ਇਹਨਾਂ ਦੀ ਇਹ ਕੀ ਹੈ? ਫੈਮਿਲੀ ਦਾ ਕੀ ਨਿੱਕਾ ਹੈ। ਰਾਮ, ਨਿੱਕਾ ਰਾਮ, ਨਿੱਕਾ ਰਾਮ, ਨਿੱਕਾ ਰਾਮ ਲੋਹਾ ਰਾਮ, ਇਹਦੇ ਪਿਓ ਦਾ ਨਾਂ ਸੀ ਲੋਹਾ ਰਾਮ। ਅਤਰ ਸਿੰਘ ਦੇ ਪਿਓ ਦਾ ਨਾਂ ਸੀ ਤੁਲਸੀ ਸਿੰਘ। ਜੀ ਇਹ ਬਾਬੜਾ ਸੀ। ਅੱਛਾ ਜੀ, ਅੱਗੇ ਜੀ ਰਜਿੰਦਰ ਸਿੰਘ, ਰੂਪ ਲਾਲ, ਮੁਹੰਮਦ ਸਾਦਕ, ਜਗੀਰ ਸਿੰਘ, ਰਜਿੰਦਰ ਸਿੰਘ, ਸੁਹਿੰਦਰ ਸਿੰਘ, ਮਹਿੰਦਰ ਸਿੰਘ, ਸਨਾਉਲਾ, ਪ੍ਰੀਤਮ ਸਿੰਘ। ਪ੍ਰੀਤਮ ਸਿੰਘ ਦਾ ਜਿਹੜਾ ਤਾਰਾ ਸਿੰਘ ਦਾ ਬੇਟਾ ਸੀ, ਇਹ ਸੀ ਕਿਹੜਾ ਕਰਦਾ ਸੀ ਸਾਜ਼ੀ। ਇਹ ਸਰ ਜੀ ਵੇਖਿਓ ਕੀ ਸਾਜ਼ੀ ਕਰਦਾ ਹੁੰਦਾ ਸੀ। ਕੋਈ ਨਹੀਂ ਪੜਾ ਵਲਾਇਤ ਸਾਜ਼ੀ ਕਿੰਜ ਦੀ ਕੋ ਲਿਖਿਆ ਨਹੀਂ ਕੋ ਪੜਾ ਦਾੰਤ ਸਾਜ਼ੀ, ਦਾੰਤ ਸਾਜ਼ੀ ਦਾੰਤ ਸਾਜ਼ੀ। ਆਹੋ, ਇਹ ਦੰਦਾਂ ਦਾ ਕੋਈ ਕੰਮ ਕਰਦਾ ਸੀ। ਅੱਛਾ ਜੀ, ਦਾੰਤ ਸਾਜ਼ੀ। ਹਾਂਜੀ ਆਦਾਂ ਸਾਹਿਬ ਚਲੋ ਜੀ ਅੱਗੇ ਦੇਖ। ਮੁਖਤਾਰ ਸਿੰਘ, ਤਾਉਲਾ, ਲਾਲ ਸਿੰਘ, ਸੰਤਪਾਲ, ਮੁਹੰਮਦ ਟੈਲ ਸਿੰਘ ਉੱਪਰ ਵਾਲਾ ਟੈਲ ਸਿੰਘ, ਇਹ ਟੈਲ ਸਿੰਘ। ਟਹਿਲ ਸਿੰਘ, ਹਾਂਜੀ, ਇਹਦੇ ਪਿਤਾ ਜੀ ਨਾਂ ਸੀ ਫਤਿਹ ਸਿੰਘ, ਇਹ ਗ੍ਰੰਥੀ ਸਨ ਇੱਥੋਂ ਦੇ। ਅੱਛਾ ਜੀ, ਗ੍ਰੰਥੀ। ਕਮਰਜੀਤ ਸਿੰਘ, ਮੁਹੰਮਦ ਨਾਇਤ, ਅਜੀਤ ਸਿੰਘ, ਸਵਰਨ ਸਵਰਨ ਸਿੰਘ, ਜਗਦੇਸ਼ ਚੰਦਰ, ਹਾਂ, ਸੰਤੋਸ਼ ਕੁਮਾਰੀ। ਜੀ। ਇਹਦਾ ਮਤਲਬ ਹੈ ਕੁੜੀ ਵੀ ਉਸ ਟਾਈਮ ਪੜ੍ਹਦੀ ਸੀ ਇਹਨਾਂ ਦੇ ਨਾਲ ਕੋਈ। ਹਾਂ, ਪਿਆਰਾ ਸਿੰਘ, ਦਰਸ਼ਨ ਸਿੰਘ, ਮੁਹੰਮਦ ਇਸਾਕ। ਇਹ ਅਸੀਂ ਕਿਹੜੇ ਸਾਲ ਤੇ ਚਲੇ ਗਏ? ਅਸੀਂ ਚਲੇ ਗਏ 46 ਤੇ। 46 ਉਹਨੇ ਸਾਨੂੰ ਕਲਾਸ ਦਾ ਨਹੀਂ ਪਤਾ ਚੱਲ ਰਿਹਾ ਵੀ ਕਿਹੜੀ ਕਲਾਸ ਕਲਾਸ ਅੱਗੇ ਲਿਖਿਆ ਹੈ ਨਾ, ਅਵਲ, ਦੋਮ, ਚਹਾਰਮ। ਇਹ ਟੋਟਲ ਸਕੂਲ ਦੇ ਵਿੱਚ ਜਿਹੜੇ ਬੱਚੇ ਸਨ ਅਸੀਂ ਉਹਨਾਂ ਦੀ ਦੇਖ ਰਹੇ। ਕਿਸ ਜਮਾਤ में दाखिल हुआ, यानी किसी और स्कूल तो आके ते इत्थे दाखला ले लेंदे सन इस स्कूल। ਠੀਕ ਠੀਕ। हर अमर सिंह, मोहिंदर सिंह, अमर सिंह भी है सी जी, सावन सिंह। अच्छा, अमर सिंह है जी ਜਿਹੜਾ ਤੁਸੀਂ ਦੱਸਦੇ ਸੋ ਕਿ ਜਿਹੜਾ ਸਾਵਨ ਸਿੰਘ। ਅੱਛਾ, ਬਲਕਾਰ ਸਿੰਘ, ਕਰਨੈਲ ਸਿੰਘ, ਗੋਰਖ ਸਿੰਘ, ਸੂਰਨ ਸਿੰਘ, ਹਰਬੰਸ ਸਿੰਘ, ਹਜ਼ੂਰ ਸਿੰਘ, ਜੰਦਰ ਸਿੰਘ, ਗੁਰਬਾਲ ਸਿੰਘ, ਚਮਨ ਸਿੰਘ, ਰਜਿੰਦਰ ਸਿੰਘ, ਜਟਨ ਸਿੰਘ, ਸਵਰਨ ਸਿੰਘ, ਅਬਦੁਲ ਅਜ਼ੀਜ਼, ਚਾਨਣ ਸਿੰਘ। ਅੱਛਾ, ਇਹ ਅਸੀਂ 46 ਤੇ 47 ਤੇ ਪੜ ਗਏ ਹਾਂ ਜੀ। ਹਾਂਜੀ ਹਾਂਜੀ, ਯਾਨੀ ਇੱਥੇ ਜਿਹੜਾ ਹੈ ਨਾ, ਇਹ ਆਖਰੀ ਜਿਹੜਾ ਹੈ ਨਾ 47 ਦੇ ਅੰਦਰ ਜਿਹੜਾ ਹੈ। ਹਾਂਜੀ। ਹੁਣ ਅਸੀਂ ਜਿੱਥੋਂ ਅਸੀਂ ਸ਼ੁਰੂ ਕਿੱਥੋਂ ਕੀਤਾ ਸੀ ਅਸੀਂ ਉਸ ਦੇ ਪਿੱਛੇ ਜਾਂਦੇ ਹਾਂ, 1935 ਤੋਂ ਪਿੱਛੇ ਜਾਓ। ਇਹ ਕਿੱਥੋਂ ਦੀ ਹੈ? ਇਹ 47 ਦੀ ਹੈ ਨਾ। ਹਾਂਜੀ, 47 ਦੀ ਆਖਰੀ ਕਲਾਸ, ਆਖਰੀ ਸਕੂਲ ਦੇ ਅੰਦਰ ਜਿਹੜੇ ਨਾਂ ਇਹਨਾਂ ਤੁਸੀਂ ਲੈ ਲਓ ਨਾ, ਸ਼ਾਇਦ ਕੋਈ ਹੋਵੇ ਉਹਨਾਂ ਦੇ ਵਿੱਚ। 47 ਦਾ ਜਿਹੜਾ ਹੈ ਨਾ, ਇਹ 6ਵਾਂ ਮਹੀਨਾ ਸ਼ੁਰੂ ਹੋ ਗਿਆ। ਯਾਨੀ 8ਵੇਂ ਮਹੀਨੇ 'ਚ ਪਾਕਿਸਤਾਨ ਬਣਿਆ ਨਾ। ਇਹ ਦੇਖੋ, ਇਹ ਜਿਹੜਾ ਹੈ ਨਾ, ਇਸ ਤੋਂ ਉਸ ਬਾਅਦ ਵੇਲੇ ਕੋਈ ਨਹੀਂ। ਐਗਜ਼ੈਕਟ ਇੱਥੇ ਕੀ ਕਿਹੜੇ 6ਵੇਂ ਮਹੀਨੇ 'ਚ ਇਹ ਜਿਹੜਾ ਹੈ ਨਾ, ਰਖੀਰ ਸਿੰਘ ਤੋਂ ਬਾਅਦ ਕੋਈ ਬੰਦਾ ਜਿਹੜਾ ਹੈ ਨਾ ਨਹੀਂ ਆਇਆ। ਫਿਰ 10ਵਾਂ ਮਹੀਨਾ ਸ਼ੁਰੂ ਹੋ ਗਿਆ। ਹਾਂ ਇੱਥੋਂ ਫਿਰ ਮੁਹੰਮਦ ਇਸਮਾਇਲ, ਗੁਲਾਮ ਰਸੂਲ, ਮੁਹੰਮਦ ਸ਼ਰੀਫ, ਅਬਦੁਲ। ਆਖਰੀ ਬੰਦਾ ਰਗਬੀਰ ਸਿੰਘ। ਰਗਬੀਰ ਸਿੰਘ 1 ਜੂਨ 1940 ਦੇ ਵਿੱਚ ਜਿਹੜਾ ਨਾ ਪੈਦਾ ਹੋਇਆ ਹੈ। ਉਹਦਾ ਸ਼ਿੰਗਾਰ ਸਿੰਘ ਉਹਦਾ ਵਾਲਦ ਦਾ ਨਾਮ ਹੈ। ਤੇ ਇਹ 6 ਰਾਜਪੂਤ ਫੈਮਿਲੀ ਇਹਨਾਂ ਦੀ ਹੈ। ਹਾਂਜੀ। ਔਰ ਫੇਰੀ ਲਾਣਾ ਇਹਨਾਂ ਦਾ ਕੰਮ ਹੈ, ਵਪਾਰੀ। ਇਹ ਕਿਹੜੇ ਕੀ ਉਹ ਮਹੀਨਾ ਕਿਹੜਾ ਪੜਦਾ ਉਹ ਪੂਰਾ ਕਰ ਦਿਓ। 6ਵਾਂ ਮਹੀਨਾ 28/6/1947। ਹੁਣ ਅਸੀਂ ਜੀ ਪਿੱਛੇ ਚਲੀਏ ਜਿੱਥੋਂ ਆਪ ਕੀ ਨਾਮ ਸੀ ਤੁਹਾਡੇ ਵਾਲਦ ਸਾਹਿਬ ਦਾ? ਹਰਬੰਸ ਸਿੰਘ ਜੀ, ਹਰਬੰਸ ਸਿੰਘ। ਇੱਕ ਮਿੰਟ, ਮੈਂ ਹੁਣੇ ਲੱਭ ਦਿੰਦਾ ਤੁਹਾਨੂੰ। ਇਹ ਸਾਡੀ ਭੂਆ ਜੀ ਹੈ। ਇਹ ਫੋਟੋ ਇੱਥੇ ਦੀ ਲਿੱਤੀ। ਹਾਂ ਹਾਂ, ਮੈਂ ਗਲੋਟੀਆਂ ਯਾਨੀ ਉਸ ਵਕਤ ਇਹਨਾਂ ਦੇ ਇੱਥੇ ਕੋਲ ਰਹਿੰਦੇ ਕੈਮਰਾ ਮੌਜੂਦ ਸੀ ਨਾ। ਇੱਥੇ ਰਹਿੰਦੇ ਸਨ ਹੈ ਨਾ। ਮੈਂ ਹੋ ਕੇ ਜਾ ਕੇ ਫੋਟੋ ਲਵਾਈ। ਬੜੀ ਐਡਵਾਂਸ ਫੈਮਿਲੀਜ਼ ਦੇ ਕੋਲ ਉਸ ਵੇਲੇ ਤਸਵੀਰਾਂ ਨੇ ਸਨ, ਬਾਕੀ ਆਮ ਬੰਦੇ ਨੂੰ ਨਹੀਂ ਪਤਾ ਸੀ। ਇਹ ਖੋੜ ਹੈ ਕਿ ਸਾਡੀ ਕੋਲ ਇਹ ਸਾਡੇ ਬਜ਼ੁਰਗ ਹੈਗੇ ਨੇ।
ਇਹ ਵੀ ਗਲੋਟੀਆਂ ਦੀ ਲੱਥੀ ਫੋਟੋ। ਇਹ ਸਾਡਾ ਪਰਦਾਦਾ ਹੈ, ਇਹ ਸਾਡਾ ਦਾਦਾ ਹੈ, ਸਾਡੇ ਦਾਦੇ ਦਾ ਭਰਾ ਵੇ, ਤੇ ਇਹ ਰਿਸ਼ਤੇਦਾਰ ਨੇ ਸਾਰੇ। ਵਾਹ ਬਸ ਸਾਰੇ ਗਲੋਟੀਆਂ ਦੇ ਰਿਸ਼ਤੇਦਾਰ ਸਨ। ਇਹ ਵੇਖੋ ਨਾ ਜ਼ਰਾ, ਹਾਂਜੀ। ਯਾਨੀ ਇਹ ਕਿਸੇ ਹੋਰ ਜਗ੍ਹਾ ਤੇ ਜਾ ਕੇ ਕੁਰਸੀਆਂ ਤੇ ਹਾਂ ਉੱਥੇ ਲਾਈ, ਸਟੂਡੀਓ 'ਚ ਰੱਖ ਲਾਈ ਨੇ। ਸਟੂਡੀਓ ਦੇ ਪਰ ਇੱਥੇ ਦੇ ਇਹਦਾ ਰੈਸ਼ ਇੱਥੇ ਹੋ ਸੀ ਗਲੋਟੀਆਂ 'ਚ। ਯਾਨੀ ਤਹਿਮਤ ਬੰਨੇ ਹੋਏ ਨੇ, ਇਹ ਵੇਖੋ ਨਾ ਜ਼ਰਾ, ਜੱਟ ਨੇ ਜਿਹੜੀ ਪੂਰੀ ਪੱਗ ਬੰਨੀ ਹੋਈ ਹੈ ਤੇ ਨਾਲ ਉਹ ਜਿਹੜਾ ਥੱਲੇ ਵਾਲਾ ਵੀ ਇਹਨਾਂ ਦਾ ਕੰਮ ਇਹ ਪਤਾ ਕੀ ਹਰਬੰਸ ਹੈ? ਸਿੰਘ ਆ ਗਿਆ ਇਹ ਦੇਖੋ ਗਦਾਗਰੀ ਕਰਦੇ ਹੁੰਦੇ ਸਨ। ਅੱਛਾ 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 ਅੱਛਾ। ਇਹ ਹਰਬੰਸ ਜਿਨ੍ਹਾਂ ਨੇ ਉਹ ਰੱਖੇ ਹੁੰਦੇ ਸਨ, ਉਹ ਜਿਹੜੇ ਨਹੀਂ ਉਹ ਇਹ ਆ ਗਿਆ ਰਿਚ ਜੀ। ਰੱਖੇ ਹੁੰਦੇ ਸਨ। ਨਹੀਂ ਇਹ ਹਾਕਮ ਸਿੰਘ ਹੈ, ਇਹ ਵੀ ਬਾਟ ਹੈ। ਹਾਕਮ ਸਿੰਘ, ਹਰਬੰਸ ਸਿੰਘ, ਹਾਕਮ ਸਿੰਘ, ਇਹ ਵੀ ਬਾਟ ਹੈ। ਇਹ ਵੀ ਭਾਟ ਨੇ। ਥੱਲੇ ਵਾਲਾ ਗਦਾਗਰੀ ਉਹ ਜਿਹੜਾ ਸੀ ਉਹ ਰਿਚ ਰੁਚ ਰੱਖੇ ਹੁੰਦੇ ਹਾਂਜੀ ਸਨ। ਹਾਂਜੀ। ਇਹ ਅੱਛਾ ਇਹ ਸਾਰੇ ਭਾਟਾਂ ਦੇ ਨੇ। ਦੇਵੀ ਦੀਆ ਸਿੰਘ, ਦੇਵੀ ਦੀਆ ਸਿੰਘ, ਇਹ ਵੀ ਬਾਟ ਹੈ। ਔਰ ਇਹ ਪਿਓ ਦਾ ਨਾਂ ਕੀ ਸੀ ਦੇਵੀ ਦੇ? ਪ੍ਰਤਾਪ ਸਿੰਘ। ਪ੍ਰਤਾਪ ਸਿੰਘ। ਹਾਂ ਹਾਂ। ਇਹ ਮੈਨੂੰ ਨਾ ਕੋਈ ਕਿਸੇ ਦਾ ਹੁੰਦਾ ਹੈ। ਸ਼ਾਂਗਾ ਸਿੰਘ, ਉਹ ਜੇ- ਕੇਰ ਸਿੰਘ ਬਾਟ ਸਨ, ਗਦਾਗਰੀ ਕਰਦੇ ਸਨ, ਗਲੋਟੀਆਂ ਕਲਾਂ ਦਾ ਸੀ, ਦੂਜੀ ਕਲਾਸ ਦੇ ਅੰਦਰ ਸੀ। ਤੇ ਅੱਗੇ ਜਿਹੜਾ ਸੀ ਫਿਰ ਸ਼ਾਦੀ ਲਾਲ ਸੀ, ਤੇ ਗੋਬਿੰਦਰ ਰਾਮ ਉਹਨਾਂ ਦਾ ਜਿਹੜਾ ਸੀ ਉਹ ਵਾਲਦ ਦਾ ਨਾਂ ਸੀ। ਅੱਗੇ ਬਾਟ ਦੇ ਵਿੱਚ ਆ ਗਿਆ ਜੀ ਮੋਹਨ ਸਿੰਘ, ਜੀ। ਤੇ ਅਕੀਰ ਸਿੰਘ ਉਹਨਾਂ ਦੇ ਵਾਲਦ ਦਾ ਨਾਂ ਸੀ। ਕੇਰ ਸਿੰਘ, ਕੇਰ ਸਿੰਘ, ਕੇਸਰ ਸਿੰਘ, ਕੇਸਰ ਸਿੰਘ, ਕੇਸਰ ਸਿੰਘ। ਇਹ ਵੀ ਇਹ ਬਾਟ ਬਾਟ ਹੈ। ਸਨ, ਗਦਾਗਰੀ ਕਰਦੇ ਹੁੰਦੇ ਸਨ। ਹਰਨਾਮ ਸਿੰਘ, ਹਰਨਾਮ ਸਿੰਘ ਇਹਨਾਂ ਦੇ ਵਾਲਦ ਦਾ ਨਾਂ ਸੀ ਲਾਲ ਸਿੰਘ, ਇਹ ਵੀ ਭਾਟ ਸਨ। ਅੱਗੇ ਬਿੱਲੀ ਸਿੰਘ, ਇਹ ਨਾਨਕ ਸਿੰਘ ਭਾਟ ਸਨ, ਗਦਾਗਰੀ ਕਰਦੇ ਹੁੰਦੇ ਸਨ। ਹਰਬੰਸ ਸਿੰਘ ਹਾਕਮ ਸਿੰਘ ਦਾ ਬੇਟਾ ਸੀ, ਇਹ ਵੀ ਭਾਟ ਸਨ। ਦੇਵੀ ਦਿੱਤਾ ਸਿੰਘ ਤੇ ਇਹ ਪ੍ਰਨਾਪ ਸਿੰਘ ਦਾ ਪੁੱਤਰ ਸੀ, ਭਾਟ ਸੀ। ਇਹ ਜੋਤਸ਼ੀ ਸਨ। ਇਹ ਉਹੀ ਆ ਗਿਆ, ਉਹ ਹੱਥ ਜੋਤਸ਼ੀ, ਵੇਖਣ ਵਾਲੇ, ਹੱਥ ਵੇਖਣ ਵਾਲਾ ਇਹਨੂੰ ਕਹਿੰਦੇ ਸਨ ਜੋਤਸ਼ੀ। ਇਹ ਬੜੇ ਮਸ਼ਹੂਰ ਇਹ ਸਨ। ਤੁਹਾਡੇ ਜਿਹੜੇ ਨੇ ਨਾ ਇਹ ਤੁਹਾਡੇ ਹੋਣੇ ਨੇ ਦੇਵੀ ਦਿੱਤਾ ਦੇਵੀ ਸਿੰਘ। ਦਿੱਤਾ ਸੀ। ਹਾਂਜੀ ਦੇਵੀ ਦਿੱਤਾ ਸਿੰਘ ਇਹ 8 ਅਗਸਤ 1919 ਦੇ ਵਿੱਚ ਪੈਦਾ ਹੋਇਆ ਸੀ ਜੀ। ਹਾਂਜੀ ਇਹ ਵੀ ਭਾਟ ਸਨ। ਹਾਂਜੀ। ਇਹ ਦੇਖੋ ਨਾ ਕੋ ਇਹਨਾਂ ਦੀ ਭਾਟ ਸਨ। ਅੱਗੇ ਕਰਤਾਰ ਸਿੰਘ, ਖੁਸ਼ਹਾਲ ਸਿੰਘ, ਇਹ ਵੀ ਭਾਟ ਸਨ। ਇਹ ਵੇ ਮੁਲਕ ਸਿੰਘ ਇਹਨਾਂ ਦੇ ਫਾਦਰ ਦਾ ਨਾਮ ਇਹ ਖੀਬਾ ਸਿੰਘ, ਇਹ ਵੀ ਭਾਟ ਸਨ, ਇਹ ਵੀ ਜੋਤਸ਼ੀ ਸਨ। ਅੱਗੇ ਜੋਗਿੰਦਰ ਸਿੰਘ, ਇਹ ਵੀ ਖੀਬਾ ਸਿੰਘ, ਇਹ ਵੀ ਜੋਤਸ਼ੀ ਸਨ। ਇਹ ਜੋਤਸ਼ੀ ਜਿਹੜੇ ਹੱਥ ਵੇਖਣ ਵਾਲੇ ਸਨ। ਹਰਨਾਮ ਸਿੰਘ, ਇਹ ਲੋਹਾ ਸਿੰਘ, ਇਹ ਵੀ ਭਾਟ ਸਨ, ਇਹ ਗ੍ਰੰਥੀ ਸਨ। ਹਰਨਾਮ ਸਿੰਘ, ਗੰਡਾ ਸਿੰਘ, ਇਹ ਵੀ ਭਾਟ ਸਨ। ਇਹ ਖਰੈਤੀ ਲਾਲ, ਅੱਗੇ ਹੋਰ ਚਲੇ ਗਏ ਨੇ। ਠੀਕ ਹੈ। ਇਹ ਗੰਡੇ ਸਿੰਘ ਦੇ ਪਿਓ ਦਾ ਨਾਂ ਕੀ ਸੀ? ਇਹ ਗੰਡਾ ਸਿੰਘ ਦਾ ਪਿਓ ਦਾ ਨਾਮ ਸੀ ਵੀਰ ਸਿੰਘ। ਅੱਛਾ। ਅਮਰਨਾਥ, ਇਹ ਲਾਲ ਸੀ, ਲਾਲ ਦਾ ਅਮਰਨਾਥ ਵਾਲਦ ਦਾ ਨਾਂ ਸੀ। ਬ੍ਰਾਹਮਣ ਸਨ, ਇਹ ਕੁਕਲ ਦੇ ਰਹਿਣ ਵਾਲੇ ਸਨ। 27 ਤੋਂ ਅੱਗੇ ਆ ਜਾਓ ਜੀ। ਹੁਣ ਅਸੀਂ 28 ਤੇ ਚਲੇ ਗਏ। ਦਲੀਪ ਸਿੰਘ, ਤੁਹਾਡੇ ਦਾਦਾ ਜੀ ਦਾ ਅਸੀਂ ਤਾਂ ਸਿਰਫ ਇਹ ਬਾਟ ਵੇਖਦੇ ਜਾਈਏ ਤਾਂ ਕਿ ਇਹਨਾਂ ਦਾ ਸਾਡੀ ਫੈਮਿਲੀ ਦਾ ਪਤਾ। ਇਹ ਬਾਟ ਸਿੰਘ ਹੈ। ਤ੍ਰਿੰਜਨ ਸਿੰਘ ਦੇਖੋ ਜੀ, ਤ੍ਰਿੰਜਨ ਸਿੰਘ, ਬੂਟਾ ਸਿੰਘ, ਟਹਿਲ ਸਿੰਘ, ਬੂਟਾ ਸਿੰਘ ਦਾ ਬੇਟਾ ਸੀ। ਇਹ ਦੋਨੋਂ ਭਾਈ ਸਨ। ਨਰਿੰਜਨ ਸਿੰਘ, ਇਹ ਸੁੰਦਰ ਸਿੰਘ ਦਾ ਬੇਟਾ ਸੀ, ਇਹ ਵੀ ਇਹ ਵੀ ਬਾਟ ਸਨ। ਬਾਟ ਸਨ। ਉਜਾਗਰ ਲੱਭੋ ਤੁਸੀਂ। ਇਹ ਵੀ ਬਾਟ ਜੇ। ਇਹ ਪ੍ਰੀਤਮ ਸਿੰਘ, ਇਹ ਲਾਲ ਸਿੰਘ ਦਾ ਬੇਟਾ ਸੀ। ਉੱਪਰ ਵਾਲਾ ਵੀ ਸ਼ਿੰਕਾਰਾ ਸਿੰਘ, ਸਿੰਗਾਰਾ ਸਿੰਘ, ਇਹ ਵੀ ਬਾਟ ਸਨ। ਨਿੱਕਾ ਸਿੰਘ, ਹਾਂ ਨਿੱਕਾ ਸਿੰਘ ਦਾ ਪਤਾ ਨਹੀਂ ਪਿਤਾ ਜੀ ਨਾਂ ਕੀ ਸੀ? ਨਿੱਕਾ ਸਿੰਘ। ਨਿੱਕਾ ਸਿੰਘ। ਅੱਗੇ ਥੱਲੇ ਆ ਜਾਓ ਜੀ। ਇਹ ਸਾਰੇ ਉਹੀ ਨੇ। ਫਿਰ ਦੁਬਾਰਾ 36 ਦਾ ਪਿੱਛੇ ਦੁਬਾਰਾ ਦੇਖ ਲਓ ਨਾ, ਉਧਰ ਦੇਖ ਲਓ, ਉਧਰ ਜਿਹੜੇ ਰਹਿ ਗਏ ਨੇ ਉਹ ਦੁਬਾਰਾ ਦੇਖ ਲਓ। ਤੁਸੀਂ ਸਿਰਫ ਬਾਟ ਫੈਮਿਲੀ ਦਾ ਦੇਖੋ। ਇਹ ਹੁਣ ਇੱਥੇ ਬਾਟ ਆ ਰਹੀ ਹੈ ਜੀ। ਕਿਹੜਾ ਸਨ ਹੈ? 2 ਮਈ 1927 ਦੇ ਵਿੱਚ ਤੁਸੀਂ ਬਾਟ ਜਨਾਬੇ ਵਾਲੀ ਤੁਹਾਡਾ ਇੱਕ ਬੰਦਾ ਆ ਰਹੀ ਹੈ ਜੀ। ਕੀ ਨਾਮ ਹੈ? ਇਹਦਾ ਨਾਂ ਜੇ ਅਲਵਰ ਸਿੰਘ ਤੇ ਸੁਲਾ ਸਿੰਘ। ਸੂਲਾ ਸਿੰਘ। ਇਹ ਵੀ ਗਦਾਗਰ ਅੱਗੇ ਚੱਲੋ ਸਰ, ਅੱਗੇ। ਇੰਦਰ ਸਿੰਘ, ਜੋਗਿੰਦਰ, ਹਰਨਾਮ ਸਿੰਘ, ਹਰਨਾਮ ਸਿੰਘ। ਇੱਥੇ ਹੁਣ ਤੁਹਾਡੀ ਫੈਮਿਲੀ ਜਿਹੜੀ ਹੈ ਨਾ 1927 ਤੋਂ ਇੱਥੇ ਨਾ ਉਹ ਪੜ੍ਹਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਹ ਵੀ ਬਾਟ ਹੈ। ਗੋਪਾਲ ਸਿੰਘ, ਵੀਰ ਸਿੰਘ ਦਾ ਪੁੱਤਰ ਸੀ ਬਾਟ। ਅਠਾਈ ਤੋਂ ਬਾਅਦ ਦਾ ਰਿਕਾਰਡ ਕਿੱਥੇ ਗਿਆ? ਇਹ ਬਾਟ ਹੈ। ਇਹ ਬਾਟ ਕਿਹੜੇ ਨੇ? ਪਿੜੂ ਸਿੰਘ,
ਨਰਿੰਜਨ ਸਿੰਘ, ਕੀਲ ਟਹਿਲ ਸਿੰਘ, ਇਹ ਬਾਟ ਹੈ ਜੀ। ਅਗਲਾ ਵੀ ਬਾਟ ਹੈ, ਤ੍ਰਿੰਜਨ ਸਿੰਘ, ਇਹੀ ਹੈ। ਇਹ ਵੀ ਪੜ੍ਹ ਲੈ ਜਾਣਾ। ਹਰਬੰਸ ਸਿੰਘ। ਪ੍ਰੀਤਮ ਸਿੰਘ। ਹੁਣ ਸਾਡੇ ਕੋਲ ਦੇਖੋ ਨਾ, ਇਹ 1928 ਆ ਗਈ। ਹੁਣ ਸਾਡੇ ਕੋਲ 1928 ਤੋਂ ਬਾਅਦ ਸਿੱਧਾ ਅੱਗੇ 36 ਤੇ ਚਲੇ ਗਏ, ਬਾਕੀ ਕਿੱਥੇ ਰਿਕਾਰਡ ਗਿਆ? ਹਾਂ, ਸੁੰਦਰ ਸਿੰਘ, ਇਹ ਵੀ ਸੁੰਦਰ ਸਿੰਘ ਹੀ ਹੈ। ਨਹੀਂ ਇਹ ਸੁੰਦਰ ਸਿੰਘ ਹੈ, ਇਹ ਵੀਰ ਸਿੰਘ, ਹਾਂਜੀ ਵੀਰ ਸਿੰਘ ਜੀ। ਗੰਡਾ ਸਿੰਘ, ਬਾਟ, ਟਹਿਲ ਸਿੰਘ ਹੈ, ਸਾਵਨ ਸਿੰਘ ਦੇ ਫਾਦਰ ਦਾ ਨਾਮ, ਖੁਸ਼ਹਾਲ ਸਿੰਘ ਹੈ। ਇਹ ਕਿਹੜਾ? ਅਸੀਂ ਫਿਰ 29 ਚਲੇ ਗਏ। ਹਾਂਜੀ, ਸਾਰਾ ਰਿਕਾਰਡ ਖੰਗਾਲ ਮਾਰਿਆ ਤੇ ਕੋਈ ਸਮਝ ਨਹੀਂ ਆਂਦੀ। ਉਹ ਨਹੀਂ ਆਖਦੇ ਵੀ ਜ਼ਮੀਨ ਖਾ ਗਈ ਜਾਂ ਆਸਮਾਨ ਨਿਗਲ ਗਿਆ, ਉਹ ਗੱਲ ਹੋ ਗਈ, ਕਿਧਰੇ ਰਿਕਾਰਡ ਨਹੀਂ ਮਿਲਦਾ। ਤੇ ਹੁਣ ਇੱਕੋ ਹੀ ਸਾਡੀ ਰਿਕੁਐਸਟ ਹੈ, ਇੱਕੋ ਹੀ ਅਰਜ਼ੋਈ ਹੈ, ਬੇਨਤੀ ਹੈ ਇਸ ਏਰੀਆ ਦੇ ਲੋਕਾਂ ਦੇ ਨਾਲ, ਜਿਹੜੇ ਇੱਥੋਂ ਗਏ ਸਨ, ਕੋਈ ਇਸ ਵੀਡੀਓ ਨੂੰ ਦੇਖ ਰਿਹਾ ਹੈ, ਉਹਨਾਂ ਨੂੰ ਇਹਨਾਂ ਦੀ ਫੈਮਿਲੀ ਬਾਰੇ ਕੋਈ ਪਤਾ ਹੋਵੇ ਕਿ ਉਹ ਇੱਥੇ ਕਿੱਥੇ ਘਰ ਸੀ। ਪੂਰੀ ਵੀਡੀਓ ਵੀ ਤੁਸੀਂ ਦੇਖ ਰਹੀ ਹਨ, ਪਿਛਲੇ ਸਾਲ ਵਾਲੇ ਵੀ, ਹੁਣ ਵੀ। ਤੇ ਸਾਨੂੰ ਪਲੀਜ਼ ਜ਼ਰੂਰ ਦੱਸੇ, ਕਿਉਂਕਿ ਬਹੁਤ ਸਾਰਾ ਹੁੰਦਾ ਹੈ ਕਿ ਕਿਸੇ ਇੱਕ ਬਜ਼ੁਰਗ ਨੂੰ ਜਿਹੜਾ ਇੱਥੇ ਆਇਆ ਹੋਵੇ, ਉਸ ਨੂੰ ਪੂਰੇ ਪਿੰਡ ਦਾ ਨਕਸ਼ਾ ਯਾਦ ਹੁੰਦਾ ਹੈ। ਉਸ ਨੂੰ ਕਿਸੇ ਇੱਕ ਬਜ਼ੁਰਗ ਨੂੰ ਅੱਗੇ ਪਿੱਛੇ ਦੇ ਆਪਣੇ ਜਿਤਨੇ ਵੀ ਸਕੂਲ ਦੇ ਸਟੂਡੈਂਟ ਹੁੰਦੇ ਨੇ, ਉਹਨਾਂ ਦੇ ਨਾਮਾਂ ਦਾ ਪਤਾ ਹੁੰਦਾ ਹੈ। ਤੇ ਇਹਨਾਂ ਦੇ ਫਾਦਰ ਦਾ ਨਾਮ ਸੀ ਹਰਬੰਸ ਸਿੰਘ, ਔਰ ਇਹਨਾਂ ਦੇ ਦਾਦਾ ਦਾ ਨਾਮ ਸੀ ਉਜਾਗਰ ਸਿੰਘ। ਇਹ ਚੋਬਦਾਰ ਸਨ, ਔਰ ਇਹਨਾਂ ਦੇ ਪੜਦਾਦਾ ਰੁਲਦੂ ਸਿੰਘ ਸੀ, ਔਰ ਉਹ ਰਿਚ ਵਗੈਰਾ ਉਹ ਪਾਲਦੇ ਸਨ। ਔਰ ਇਹਨਾਂ ਦੀ ਹੀ ਫੈਮਿਲੀ ਦੇ ਜਿਹੜੇ ਜੋਤਸ਼ੀ ਸਨ, ਹੱਥ ਹੁੱਥ ਦੇਖਦੇ ਸਨ, ਉਹ ਲੋਕ ਸਨ। ਇਹ ਲੋਕ ਫਿਰ ਇੰਗਲੈਂਡ ਵੀ ਚਲੇ ਗਏ। ਇੰਗਲੈਂਡ ਤੋਂ ਫਿਰ ਵਾਪਸ ਆ ਕੇ ਅੱਜ ਵੀ ਗਲੋਟੀਆਂ ਕਲਾਂ ਦੇ ਅੰਦਰ ਇਹਨਾਂ ਦਾ ਮਾਲਾ ਜਿਹੜਾ ਸੀ, ਗੁਰਦੁਆਰਾ ਸਾਹਿਬ ਦੇ ਸਾਹਮਣੇ ਸਕੂਲ ਵੀ ਉੱਥੇ ਜਿਹੜਾ ਬਣਾ ਸੀ, ਬੁਨਿਆਦੀ ਤੌਰ ਤੇ ਜਿਹੜੇ ਬਾਟ ਲੋਕ ਆਏ ਸਨ, ਉਹਨਾਂ ਨੇ ਹੀ ਆ ਕੇ ਬਣਾਇਆ ਸੀ। ਇੰਗਲੈਂਡ ਦੇ ਨਾਲ, ਗੋਰਿਆਂ ਦੇ ਨਾਲ ਇਹਨਾਂ ਦੀ ਯਾਰੀ ਖਾਸ ਸੀ। ਔਰ ਉਸ ਤੋਂ ਬਾਅਦ ਪਾਰਟੀਸ਼ਨ ਵੇਲੇ ਇਹਨਾਂ ਦੇ ਇੱਕ ਬਜ਼ੁਰਗ ਸਨ, ਜਿਹੜੇ ਗਰਮੀ ਸਰਦੀ ਦੇ ਵਿੱਚ ਨਾ, ਜਿਵੇਂ ਮੈਂ ਕੋਟ ਪਾਇਆ ਹੋਇਆ, ਇੰਜ ਦੱਸਦੇ ਆ ਵੀ ਕੋਟ ਪਾ ਕੇ ਰੱਖਦੇ ਸਨ। ਨਾਂ ਵੀ ਮੈਂ ਉਹਨਾਂ ਦਾ ਲਿਖ ਦਿਆਂਗਾ, ਇਸ ਵੇਲੇ ਮੇਰੇ ਜ਼ਿਹਨੋਂ ਸਕਿਪ ਹੋ ਗਿਆ। ਕੋਈ ਉਹਨਾਂ ਦਾ ਰੈਫਰੈਂਸ ਸਾਨੂੰ ਮਿਲ ਪਵੇ, ਕਿ ਉਹਨਾਂ ਦੀ ਔਲਾਦ ਦੇ ਵਿੱਚ ਹੋਵੇ, ਤੇ ਡੈਫੀਨੇਟਲੀ ਉਹ ਫਿਰ ਇੱਕ ਜਿਹੜੇ ਉਹਨਾਂ ਦੀ ਸਰਬਰਾਹੀ ਦੇ ਵਿੱਚ ਇਹਨਾਂ ਦੇ ਜਿਹੜੇ ਇੱਕ ਗਰੁੱਪ ਲੀਡਰ ਸਨ, ਜਦੋਂ ਇੱਥੋਂ ਪਾਰਟੀਸ਼ਨ ਦੇ ਵੇਲੇ ਗਏ, ਉਹ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਲਾਜ਼ਮੀ ਸਾਰੀਆਂ ਸਟੋਰੀਆਂ ਸੁਣਾਉਂਦੇ ਹੋਣਗੇ। ਤੇ ਉਹਨਾਂ ਦਾ ਕੋਈ ਹੋਏ ਬੱਚਾ, ਕੋਈ ਉਹਨਾਂ ਦਾ ਦੋਤਰਾ ਪੋਤਰਾ, ਤੇ ਉਹ ਸਾਡੇ ਨਾਲ ਲਾਜ਼ਮੀ ਰਾਬਤਾ ਕਰੇ। ਹਾਰੇ ਨਹੀਂ ਆ, ਅਜੇ ਅਸੀਂ ਲੱਭਦੇ ਰਹਿਣਾ ਹੈ। ਫਾਰ ਐਗਜ਼ਾਮਪਲ ਸਾਨੂੰ ਇਹ ਨਹੀਂ ਵੀ ਚੀਜ਼ਾਂ ਲੱਭਦੀਆਂ, ਤੇ ਇਹਨਾਂ ਦੇ ਨਾਲ, ਅਮਰਜੀਤ ਦੇ ਆਉਣ ਦੇ ਨਾਲ ਹੋਰ ਕਿੰਨੇ ਲੋਕ ਕਨੈਕਟ ਹੋ ਰਹੇ ਹਨ। ਇਹ ਇੱਕ ਵੱਡੀ ਕਹਾਣੀ ਹੈ। ਸੋ ਤੁਸੀਂ ਦਿਲ ਨਹੀਂ ਹਾਰਨਾ। ਹਾਂਜੀ, ਇਹੀ ਘਰ ਸਨ, ਇਹੀ ਏਰੀਆ ਜਿੱਥੇ ਤੁਹਾਡੇ ਵੱਡੇ ਰਹੇ, ਤੇ ਲੱਭ ਜਾਂਦਾ ਤੇ ਸਾਨੂੰ ਹੋਰ ਖੁਸ਼ੀ ਹੁੰਦੀ, ਲੇਕਿਨ ਤੁਹਾਡੇ ਆਉਣ ਦੀ ਫਿਰ ਵੀ ਬਹੁਤ ਖੁਸ਼ੀ। ਇਹੋ ਕਹਿਣਾ ਸੀ ਭਾਈ ਅਹਿਮਦ ਦਾ ਦੇ ਦੋਸਤਾਂ ਦਾ, ਕਿ ਇਹਨਾਂ ਬੜਾ ਪਿਆਰ ਵਿਖਾਇਆ ਹੈ ਤੇ ਕੋਸ਼ਿਸ਼ ਕੀਤੀ ਹੈ ਰੱਬਨ ਸੇ ਹੈ ਨਹੀਂ ਰੱਬਿਆ। ਹੁਣ ਮਹਾਰਾਜ ਦੀ ਕਿਰਪਾ ਸੀ, ਨਹੀਂ ਰੱਬਨ ਦੀ, ਪਰ ਫਿਰ ਵੀ ਕਿਹੜਾ ਪਿਆਰ ਮਿਲਿਆ ਹੈ ਨਾ, ਉਹ ਬੜਾ ਵੱਧ ਤੋਂ ਵੱਧ ਮਿਲਿਆ ਹੈ ਨਾ। ਤੇ ਦਾਸ, ਤੁਹਾਡਾ ਬੜਾ ਧੰਨਵਾਦ ਹੈ, ਤੁਸੀਂ ਮੇਰੀ ਬੜੀ ਇੱਜ਼ਤ ਕੀਤੀ ਹੈ, ਮਾਣ ਕੀਤਾ ਮੇਰਾ। ਨਹੀਂ, ਅਸੀਂ ਅਜੇ ਹਿੰਮਤ ਨਹੀਂ ਹਾਰਦੇ। ਅੱਛਾ, ਦੇਖੋ, ਲੱਭਣ ਲੱਗਿਆ, ਉਹ ਸਾਡੇ ਪੰਜਾਬੀ ਦੀ ਮਿਸਾਲ ਹੈ ਕਿ ਬੰਦਾ ਰੱਬ ਨੂੰ ਲੱਭ ਲੈਂਦਾ, ਹਾਂਜੀ, ਤੇ ਕਈਆਂ ਨੇ ਰੱਬ ਲੱਭਿਆ ਵੀ ਹੋਣਾ। ਹਾਂਜੀ, ਹਾਂਜੀ। ਤੇ ਅਸੀਂ ਤੁਹਾਡੇ ਵੱਡਿਆਂ ਦਾ ਅਜੇ ਅਸੀਂ ਨਹੀਂ ਹਾਰ ਰਹੇ। ਅੱਛਾ ਜੀ। ਅਸੀਂ ਹੋਰ ਹੈ ਸਾਰੇ ਲੋਕ ਜਿਹੜੇ ਹਨ, ਜਿਹੜੇ ਸਾਰੇ ਖੜੇ ਹਨ, ਇਹ ਹੁਣ ਤੋਂ ਕੰਮ ਸ਼ੁਰੂ ਹੋ ਜਾਏਗਾ ਨਾ, ਹਾਂਜੀ, ਤੇ ਫਿਰ ਕਿਸੇ ਨਾ ਕਿਸੇ ਹੱਦ ਤੱਕ ਅਸੀਂ ਕਿੱਥੇ ਤੱਕ ਕਾਮਯਾਬ ਹੋਣੇ ਆ। ਅੱਛਾ ਜੀ। ਇਸ ਪਿੰਡ ਦੇ ਹੀ ਰਹਿੰਦੇ ਆ। ਹੁਣ ਜਿਹੜੇ ਸਾਰਾ ਪਤਾ ਚੱਲ ਗਿਆ। 15 ਸਾਲ ਦੇ ਬਜ਼ੁਰਗ ਜਿਹੜੇ ਪਾਕਿਸਤਾਨ ਹੁਣ ਇਹ ਲੱਭ ਲੈਣਗੇ ਨਾ, ਕਿਸੇ ਨਾ ਕਿਸੇ ਹੱਦ ਤੱਕ, ਕਿਧਰੋਂ ਨਾ ਕਿਧਰੋਂ ਤਾਂ ਪਤਾ ਚੱਲੇਗਾ ਨਾ। ਹਾਂਜੀ, ਤੁਹਾਡੀ ਮਿਹਰਬਾਨੀ, ਤੁਹਾਡੀ ਮਿਹਰਬਾਨੀ।